ਜੇਕਰ ਹਿਮਾਚਲ ਦਾ ਸੀਐਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਮੁਕੱਦਮਾ ਦਰਜ ਕਰ ਸਕਦਾ ਹੈ ਵੀ ਇਹਨਾਂ ਨੇ ਸਾਡੇ ਹਿਮਾਚਲ 'ਚ ਨੁਕਸਾਨ ਪਹੁੰਚਾਇਆ, ਤਾਂ ਪੰਜਾਬ ਲਈ ਕਿਉਂ ਦੋਸ਼ੀ ਨਹੀਂ ਜੀ ਉਹ? ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮੁਕੰਮਲ ਤੌਰ ਤੇ ਦੋਸ਼ੀ ਹੈ। ਜਿਵੇਂ ਉਦੋਂ ਮੁਲਕ ਦਾ ਨਿਜ਼ਾਮ ਦੋਸ਼ੀ ਸੀ 1988 ਚ, ਅੱਜ ਵੀ ਪੀਐਮਓ ਹਾਊਸ, ਮੁਲਕ ਦਾ ਡੀਪ ਸਟੇਟ ਸਾਰਾ ਰਲ ਕੇ ਦੋਸ਼ੀ ਹੈ। ਮੋਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਕਰਦੀ ਆ ਕਿ ਇਹਨਾਂ ਨੇ ਸਾਡਾ ਕਿਸਾਨ ਮੋਰਚੇ ਮੌਕੇ ਜਲੂਸ ਕੱਢਤਾ। ਅੱਜ ਕੋਈ ਸਿੱਖ ਸਿਰ ਤੇ ਖੱਪਣ ਬੰਨ ਕੇ ਐਕਸ਼ਨ ਕਰ ਦੇਵੇ, ਅੱਜ ਜਿੰਨੇ ਲੰਡੂ ਨੇ ਸਾਰਿਆਂ ਨੇ ਲੇਰਾ ਮਾਰਨ ਲੱਗ ਜਾਣਾ ਜੀ, ਹਾਏ ਹਿੰਸਾ ਹੋ ਗਈ, ਹਾਏ ਮਾੜਾ ਹੋ। ਇਹ ਲੋਕ ਸਿਰਫ ਡਰਾਮੇ ਕਰਦੇ ਆ। ਇਹ ਸਿੱਖਾਂ ਦੀ ਗੁਲਾਮੀ, ਪੰਜਾਬ ਦੀ ਗੁਲਾਮੀ ਜਿਹੜੀ ਆ ਉਹਨੂੰ ਵਧਾਉਣ ਦੇ ਲਈ ਆਪਦਾ ਯੋਗਦਾਨ ਪਾ ਰਹੇ ਆ। ਪੰਜਾਬ ਦੇ ਪਾਣੀ ਸਾਡੇ ਆ, ਸਾਡੇ ਪਾਣੀ ਸਾਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦੇਣ ਦੀ ਬਜਾਏ ਸਾਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾਂਦੇ ਆ। ਜਦੋਂ ਪਾਣੀ ਮੀਂਹ ਨਾ ਵੱਧ ਹੋ ਜੇ ਫਿਰ ਛੱਡ ਕੇ ਸਾਡਾ ਨੁਕਸਾਨ ਕੀਤਾ ਜਾਂਦਾ। ਅਸਲ ਵਿੱਚ ਕੀ ਆ ਕਿ ਪੰਜਾਬ ਜਿਹੜਾ ਆਪਦੇ ਹਿੱਸੇ ਦਾ ਪਾਣੀ ਤਾਂ ਉਹਨੂੰ ਘੱਟ ਮਿਲ ਹੀ ਰਿਹਾ, ਇਹ ਉੱਪਰੋਂ ਕਹਿੰਦੇ ਆ ਵੀ ਤੇਰਾ ਕੁਝ ਬਣੇ ਨਾ ਬਣੇ ਸਾਨੂੰ ਸਾਡਾ ਦੇ ਤੇ ਨਹੀਂ, ਅਸੀਂ ਫਿਰ ਹੜ ਜਿਹੜੇ ਆ ਲਿਆਵਾਂਗੇ ਕਿਉਂਕਿ ਸਾਡੇ ਕੋਲੇ ਕੰਟਰੋਲ ਆ। ਪੂਰੇ ਪੰਜਾਬ ਦੇ ਆ ਜਿਹੜੇ ਜੱਬਲ ਕਹਿੰਦੇ ਆ ਜੀ ਮੋਦੀ ਤੋਂ ਪੈਸੇ ਲੈ ਲਓ, ਆ ਜੀ ਮੋਦੀ ਬੜਾ ਮਾੜਾ, ਆ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਐ ਨਹੀਂ ਕਰਦਾ। ਇਹ ਸਾਰੀਆਂ ਜਬਲੀਆਂ ਛੱਡ ਕੇ ਦੁਨੀਆ ਭਰ ਦੇ ਵਿੱਚ ਇੰਡੀਆ ਨੂੰ ਨੰਗੇ ਕਰਨ ਦੀ ਲੋੜ। ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਨੂੰ ਜਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ, ਉਸ ਤੋਂ ਬਾਅਦ ਵਿੱਚ ਇੰਦਰਾ ਗਾਂਧੀ ਇੱਥੇ ਭਲਵਾਨੀ ਗੇੜਾ ਦੇਣ ਆਈ ਸੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਕਿੰਨਾ ਕੁ ਬਚਿਆ, ਮੇਰੀ ਫੌਜ ਨੇ ਸਿੱਖਾਂ ਦਾ ਕਿੰਨਾ ਕੁ ਨੁਕਸਾਨ ਕੀਤਾ। ਸਰਦਾਰ ਗਜਿੰਦਰ ਸਿੰਘ ਦਲ ਖਾਲਸਾ ਦੇ ਮੁਖੀ ਉਦੋਂ ਪਾਕਿਸਤਾਨ ਦੀ ਜੇਲ੍ਹ ਸੀਗੇ, ਉਹਨਾਂ ਨੇ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਪ੍ਰਗਟਾਉਂਦੀ ਇੱਕ ਕਵਿਤਾ ਲਿਖੀ ਸੀ ਕਿ ਹੁਣ ਤੂੰ ਆਈ ਆ ਇੱਕ ਜੇਤੂ ਦੀ ਤਰ੍ਹਾਂ, ਹੁਣ ਤੂੰ ਆਈ ਆ ਹਮਦਰਦੀ ਦਾ ਰੂਪ ਧਾਰ ਕੇ, ਪਰ ਕੋਈ ਗੱਲ ਨਹੀਂ ਮਿਲਾਂਗੇ ਤੈਨੂੰ ਮੈਦਾਨੇ ਜੰਗ ਦੇ ਵਿੱਚ। ਇਹ ਸਾਰੀ ਗੱਲ ਉਦੋਂ ਸਿੱਖ ਕੌਮ ਦੇ ਜਜ਼ਬਾਤਾਂ ਦੀ ਪੂਰੀ ਮੁਕੰਮਲ ਪੇਸ਼ਕਾਰੀ ਜਾਂ ਤਸਵੀਰ ਸੀ। ਅੱਜ ਜਦੋਂ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਪੰਜਾਬ ਆਇਆ ਤਾਂ ਹੁਣ ਵੀ ਇਉਂ ਲੱਗਦਾ ਹੈ ਕਿ ਜਿਵੇਂ ਇੰਦਰਾ ਗਾਂਧੀ ਆਈ ਸੀ ਦਰਬਾਰ ਸਾਹਿਬ ਦੇ ਘੱਲੂ ਘਾਰੇ ਤੋਂ ਬਾਅਦ, ਉਵੇਂ ਮੋਦੀ ਦੇਖਣ ਆਇਆ ਵੀ ਸਿੱਖਾਂ ਦਾ, ਪੰਜਾਬ ਦਾ ਕੁਝ ਬਚਤਾ ਨਹੀਂ ਗਿਆ। ਇੰਦਰਾ ਗਾਂਧੀ ਨੇ ਵੀ ਬਾਅਦ ਵਿੱਚ ਬਹੁਤ ਕੁਝ ਉਹਦੀ ਸਰਕਾਰ ਨੇ ਕੀਤਾ ਸੀ ਕਿ ਲਓ ਜੀ ਆਪਾਂ ਸਰਕਾਰੀ ਤੌਰ ਤੇ ਅਕਾਲ ਤਖਤ ਸਾਹਿਬ ਬਣਾ ਦਿਆਂਗੇ, ਆਪਾਂ ਆਹ ਕਰ ਦਿਆਂਗੇ, ਆਪਾਂ ਉਹ ਕਰ ਦਿਆਂਗੇ। ਹੁਣ ਫੇਰ ਉਵੇਂ ਮੋਦੀ ਨੇ ਵੀ ਐਲਾਨ ਕੀਤਾ ਕਿ ਜੀ ਅਸੀਂ 1600 ਕਰੋੜ ਦੇਵਾਂਗੇ। ਉਦੋਂ ਵੀ ਬਹੁਤ ਸਾਰੇ ਭਿਖਾਰੀ ਮਾਨਸਿਕਤਾ ਵਾਲੇ ਜਿਨ੍ਹਾਂ ਨੂੰ ਕੌਮ ਦੇ ਜਜ਼ਬਾਤਾਂ ਦੀ ਸਮਝ ਨਹੀਂ ਸੀ, ਉਦੋਂ ਵੀ ਇੰਦਰਾ ਗਾਂਧੀ ਤੋਂ, ਮੁਲਕ ਦੇ ਉਸ ਸਿਸਟਮ ਤੋਂ ਇਨਸਾਫ ਭਾਲਦੇ ਫਿਰਦੇ ਸੀ ਜਿਹੜਾ ਸਿਸਟਮ ਸਿੱਖਾਂ ਦੀ ਤਬਾਹੀ ਦੀ ਖੁਰਾ ਖੋਜ ਮਿਟਾਉਣ ਦੀ ਅਹਿਦ ਕਰੀ ਫਿਰਦਾ ਹੈ। ਇਹ ਹੁਣ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਆ ਜੀ ਭਾਰਤ ਆਪਣਾ ਮੁਲਕ ਵਾ ਤੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਆਪਾਂ ਵੀ ਇਸ ਦੇਸ਼ ਦਾ ਹਿੱਸਾ ਆ ਤੇ ਆਪਾਂ ਨੂੰ ਇਸ ਦੇਸ਼ ਤੋਂ ਜੋ ਮਿਲਦਾ ਉਹ ਲੈਣਾ ਚਾਹੀਦਾ। ਸੋ ਜਿਨ੍ਹਾਂ ਦਾ ਅਜੇ ਭਾਰਤੀ ਨਿਜ਼ਾਮ ਦੇ ਵਿੱਚ ਯਕੀਨ ਟੁੱਟਿਆ ਨਹੀਂ, ਉਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਸੀ ਕਿ ਜੀ 20 ਕਰੋੜ ਜਿਹੜਾ ਹੈ ਉਹ ਸਾਨੂੰ 20,000 ਕਰੋੜ ਰਾਹਤ ਪੈਕੇਜ ਚਾਹੀਦਾ ਤੇ ਹੋਰ ਵੀ ਮੰਗਿਆ ਜਾ ਰਿਹਾ ਸੀ। ਕੋਈ ਕਹਿੰਦਾ ਸੀ ਇੰਨਾ ਤੇ ਵੱਧ ਤੋਂ ਵੱਧ ਮੰਗਦੇ ਸੀ, ਪਰ ਉਹਨੇ 1600 ਕਰੋੜ ਦੇ ਕੇ ਤੋਰਤਾ। ਇਹੋ ਜਿਹਾ ਕੁਛ ਹੀ ਉਹਨੇ ਹਿਮਾਚਲ ਨੂੰ ਐਲਾਨਤਾ, ਹੋਰਾਂ ਨੂੰ। ਇਹ ਤਾਂ ਐਲਾਨ ਕਰਨੇ ਹੁੰਦੇ ਆ, ਕਰਕੇ ਅਗਲੇ ਤੁਰ ਜਾਂਦੇ ਆ। ਇਉਂ ਤਾਂ 1988 ਚ ਜਦੋਂ ਹੜ੍ਹ ਆਏ ਸੀ ਉਦੋਂ ਰਾਜੀਵ ਗਾਂਧੀ 1 ਅਰਬ ਦਾ ਐਲਾਨ ਕਰਕੇ ਤੁਰ ਗਿਆ। ਹੁਣ ਚਾਹੇ ਆ 1600 ਕਰੋੜ ਆ,
ਇਹ ਸਿਰਫ ਐਲਾਨ ਆ, ਇਹ ਨਹੀਂ ਹੈਗਾ ਵੀ ਗੂਗਲ ਪੇ ਕਰਤਾ ਉਹਨੇ, ਇਹ ਨਹੀਂ ਹੈਗਾ ਵੀ ਪੰਜਾਬ ਸਰਕਾਰ ਨੂੰ ਜਾਂ ਜਿਹੜੇ ਇਸ ਮੌਕੇ ਵਿਪਤਾ 'ਚ ਫਸੇ ਹੋਏ ਆ ਲੋਕ, ਜਿਹੜੇ ਇਸ ਮੌਕੇ ਵਿਪਤਾ 'ਚ ਫਸੇ ਹੋਏ ਲੋਕ ਨੇ, ਉਹਨਾਂ ਨੂੰ ਪਿਛਲੇ 15-20 ਦਿਨ ਤੋਂ ਕੌਣ ਸਾਂਭ ਰਿਹਾ, ਮੌਕੇ ਉੱਤੇ ਕੌਣ ਆ? ਉਹ ਨਾ ਤਾਂ ਮੋਦੀ ਆ ਤੇ ਨਾ ਭਗਵੰਤ ਮਾਨ ਆ, ਨਾ ਪੰਜਾਬ ਸਰਕਾਰ ਆ, ਨਾ ਭਾਰਤ ਸਰਕਾਰ ਆ। ਇਸ ਮੌਕੇ ਲੋਕਾਂ ਦੀ ਬਾਂਹ ਲੋਕ ਫੜ ਰਹੇ ਨੇ। ਦੁਨੀਆ ਭਰ ਦੇ ਵਿੱਚੋਂ ਕਮਾਲ ਹੋਈ ਪਈ ਹੈ ਤੇ ਜਿਹੜੀ ਕਮਾਈ ਕੀਤੀ ਆ ਨਾ ਸਿੱਖਾਂ ਨੇ ਪਿਛਲੇ 100-200 ਸਾਲ 'ਚ, ਐਤਕੀ ਇਸ ਹੜ੍ਹ ਦੇ ਮੌਕੇ ਦਿਖ ਰਹੀ ਆ। ਵੈਸੇ ਇਹ ਗੱਲ ਤਾਂ ਹੈ ਕਿ ਇੰਡੀਅਨ ਸਿਸਟਮ ਨੇ ਪੂਰਾ ਕੂੜ ਪ੍ਰਚਾਰ ਕੀਤਾ ਸੀ ਸਿੱਖਾਂ ਦੇ ਖਿਲਾਫ, ਪੰਜਾਬ ਦੇ ਖਿਲਾਫ, ਇਹ ਤਾਂ ਅੱਤਵਾਦੀ ਆ, ਖਾਲਿਸਤਾਨੀ ਆ, ਤੇ ਆ ਖਾਸ ਤੌਰ ਤੇ ਕਿਸਾਨ ਸੰਘਰਸ਼ ਮੌਕੇ ਤਾਂ ਬਹੁਤ ਹੀ ਜ਼ਿਆਦਾ ਭਗਾਈ ਮਾਰੀ ਸੀ। ਪਰ ਸਾਡੇ ਸਾਹਮਣੇ ਹੈ ਕਿ ਕਦੇ ਤਾਂ ਆ ਜਾਂਦੀ ਆ ਸੋਸ਼ਲ ਮੀਡੀਆ ਤੇ ਖਬਰ ਕਿ ਆਸਟ੍ਰੇਲੀਆ ਤੋਂ ਉੱਥੋਂ ਦਾ ਜੰਮਪਲ ਕੋਈ ਮੁੰਡਾ ਹੈ, ਉਹ ਸਾਡੇ ਕਿਸੇ ਸਿੱਖ ਭਰਾ ਨੂੰ ਕਹਿ ਰਿਹਾ ਕਿ ਇੰਨੇ ਕੁ ਪੈਸੇ ਤਾਂ ਮੈਂ ਵੀ ਪਾਉਣੇ ਚਾਹੁੰਦਾ। ਕਦੇ ਕੈਨੇਡਾ, ਅਮਰੀਕਾ, ਮਤਲਬ ਹੋਰਨਾਂ ਕੌਮਾਂ ਦੇ, ਹੋਰਨਾਂ ਧਰਮਾਂ ਦੇ ਲੋਕ ਵੀ ਸਾਡੇ ਦਰਦ ਨੂੰ, ਸਾਡੀ ਪੀੜ ਨੂੰ ਸਮਝਦੇ। ਪੰਜਾਬ ਤੋਂ ਬਾਹਰ ਅੱਡ-ਅੱਡ ਥਾਵਾਂ ਤੋਂ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ, ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਆ, ਇੱਥੋਂ ਤੱਕ ਕਿ ਜਿਹੜੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸਮਝ ਲੱਗ ਗਈ ਗੱਲ ਦੀ। ਜਿਵੇਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ 10ਵੇਂ ਪਾਤਸ਼ਾਹ ਤੱਕ ਬੇਸ਼ੁਮਾਰ ਬ੍ਰਾਹਮਣ, ਜਿਹਨੂੰ ਬ੍ਰਾਹਮਣਵਾਦ ਦੀ ਅਸਲੀਅਤ ਸਮਝ ਲੱਗ ਗਈ, ਕਿ ਜਿਨ੍ਹਾਂ ਨੇ ਹਿੰਦੂ ਹੋਣ ਦਾ ਪਖੰਡ ਤਿਆਗਤਾ ਤੇ ਫਿਰ ਸਿੰਘ ਸੱਜ ਗਏ। ਭਾਵੇਂ ਅੱਜ ਵੀ ਬਹੁਤ ਸਾਰੇ ਆਰਐਸਐਸ ਵਾਲੇ, ਖਾਸ ਤੌਰ ਦੇ ਉੱਤੇ ਇੱਕ ਕਿਤਾਬ ਹੀ ਪੂਰੀ ਲਿਖੀ ਫਿਰਦਾ ਆਪਣਾ ਇਕਬਾਲ ਸਿੰਘ ਲਾਲਪੁਰਾ, ਗੁਰੂ ਘਰ ਦੇ ਬ੍ਰਾਹਮਣ ਜਿਹੜੇ ਮਰੀਦ, ਏਦਾਂ ਦੇ ਕੁਝ ਲਿਖਿਆ। ਅਸਲ ਵਿੱਚ ਇਹ ਸਾਰੇ ਲੋਕ ਉਹ ਆ ਜਿਨ੍ਹਾਂ ਨੇ ਸਿੱਖੀ ਅਪਣਾ ਲਈ ਸੀ ਤੇ ਉਹਨਾਂ ਦਾ ਹਿੰਦੂ ਧਰਮ ਨਾਲ ਜਾਂ ਬ੍ਰਾਹਮਣ ਹੋਣ ਨਾਲ ਕੋਈ ਮਤਲਬ ਨਹੀਂ ਸੀ ਰਿਹਾ। ਉਹ ਜਿਵੇਂ ਬੀਤੀਆਂ ਸਦੀਆਂ ਵਿੱਚ ਲੋਕਾਂ ਨੇ ਜਦੋਂ ਹਕੀਕਤ ਸਮਝ ਲਈ ਤਾਂ ਸਿੱਖੀ ਧਾਰਨ ਕਰ ਲਈ, ਹੁਣ ਵੀ ਜਦੋਂ ਸਿੱਖਾਂ ਦੇ ਬਾਰੇ ਜਾਂ ਪੰਜਾਬ ਦੇ ਬਾਰੇ ਜਿਹੜਾ ਸਚਾਈ ਆ ਉਹਦੀ ਸਮਝ ਲੱਗੀ, ਤਾਂ ਬਹੁਤ ਸਾਰੇ ਹਿਮਾਚਲ ਦੇ, ਰਾਜਸਥਾਨ ਦੇ, ਹਰਿਆਣੇ ਦੇ ਲੋਕ ਜਿਹੜੇ ਨੇ ਇਸ ਵਾਰ ਉਹ ਬ੍ਰਾਹਮਣਵਾਦ ਦੇ ਜਾਂ ਭਾਰਤ ਦੇ ਪ੍ਰਚਾਰ ਨੂੰ ਪਾਸੇ ਰੱਖ ਕੇ ਆਪੋ ਆਪਣੇ ਤਰੀਕੇ ਨਾਲ ਹਮਾਇਤ ਕਰਨ ਲਈ, ਮਦਦ ਕਰਨ ਲਈ ਟਰਾਲੀਆਂ ਲੈ ਕੇ ਜਾਂ ਪੈਸੇ ਲੈ ਕੇ, ਕਈ ਮਸੀਤਾਂ ਦੀ, ਮਸਜਿਦਾਂ ਦੀਆਂ ਖਬਰਾਂ ਆ ਰਹੀਆਂ ਨੇ, ਵੀਡੀਓ ਦੇਖਣ ਨੂੰ ਮਿਲ ਰਹੀਆਂ ਨੇ ਕਿ ਉੱਥੇ ਮਾਇਆ ਇਕੱਠੀ ਹੋ ਰਹੀ ਆ, ਮੁਸਲਮਾਨ ਇਕੱਠੇ ਕਰ ਰਹੇ ਨੇ। ਕਿਤੇ ਮੇਵਾਤ ਦਾ ਇਲਾਕਾ ਜਿਹੜਾ ਰਾਜਸਥਾਨ ਦਾ, ਉੱਥੋਂ ਖਬਰ ਆ ਰਹੀ ਆ, ਹਰਿਆਣੇ ਚੋਂ ਖਬਰ ਆ ਰਹੀ ਆ, ਮੱਧ ਪ੍ਰਦੇਸ਼ ਤੋਂ, ਬੰਬੇ ਦੀ ਫਿਲਮ ਇੰਡਸਟਰੀ ਤੋਂ, ਦਿੱਲੀ ਚੋਂ। ਇਹ ਸਾਰੇ ਦੇ ਸਾਰੇ ਲੋਕ ਨਾ ਤਾਂ ਕਿਸੇ ਧਰਮ ਦੇ ਬਰਗਲਾਏ ਹੋਏ ਕਰਕੇ ਵੀ ਉਹ ਰੁਕੇ, ਵੀ ਉਹ ਕੋਈ ਧਰਮ ਕਹਿ ਰਿਹਾ ਹੋਵੇ, ਜਿਵੇਂ ਹਿੰਦੂ ਕੱਟੜਵਾਦ ਆ ਜਿਹੜਾ ਉਹ ਰੋਕਣ ਨੂੰ ਫਿਰਦਾ, ਤੇ ਨਹੀਂ ਰੁਕੇ ਲੋਕ। ਨਾ ਇਹਨਾਂ ਨੂੰ ਭਾਰਤੀ ਨਿਜ਼ਾਮ ਦਾ ਕੂੜ ਪ੍ਰਚਾਰ ਵੀ ਉਹ ਤਾਂ ਅੱਤਵਾਦੀ ਆ, ਖਾਲਿਸਤਾਨੀ ਆ। ਇਹਨਾਂ ਨੂੰ ਇਸ ਮੌਕੇ ਸਾਫ਼ ਪਤਾ ਵੀ ਚਾਹੇ ਇਹ ਖਾਲਿਸਤਾਨੀ ਆ ਤੇ ਚਾਹੇ ਇਹ ਨਹੀਂ ਖਾਲਿਸਤਾਨੀ, ਅਸੀਂ ਪੰਜਾਬ ਨਾਲ ਖੜਨਾ। ਇਹ ਛੋਟੀ ਗੱਲ ਨਹੀਂ ਹੈ, ਇਹ ਸਾਡੀ ਕਮਾਈ ਆ। ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਜੇ ਖਾਲਿਸਤਾਨ ਬਣ ਗਿਆ, ਇਹ ਸਾਰੇ ਲੋਕ ਜਿਨ੍ਹਾਂ ਨੇ, ਚਾਹੇ ਉਹ ਪੰਜਾਬ 'ਚ ਨੇ, ਚਾਹੇ ਪੰਜਾਬ ਤੋਂ ਬਾਹਰ ਅੱਡ-ਅੱਡ ਸੂਬਿਆਂ 'ਚ ਨੇ, ਜਿਨ੍ਹਾਂ ਨੇ ਹੜ੍ਹ ਦੇ ਮੌਕੇ ਭਾਰਤੀ ਨਿਜ਼ਾਮ ਨੂੰ ਇੱਕ ਤਰੀਕੇ ਨਾਲ ਲਲਕਾਰ ਕੇ ਵੀ ਸਾਨੂੰ ਤੁਹਾਡੀ ਕੋਈ ਪਰਵਾਹ ਨਹੀਂ, ਤੁਸੀਂ ਕੀ ਭਕਾਈ ਮਾਰਦੇ, ਜਿਨ੍ਹਾਂ ਨੇ ਇਸ ਦੌਰ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਮਾਇਤ ਵਿੱਚ ਹਾਂ ਦਾ ਨਾਅਰਾ ਮਾਰਿਆ, ਮੈਂ ਗਰੰਟੀ ਕਰਦਾ ਵੀ ਇਹ ਸਾਰੇ ਜਦੋਂ ਖਾਲਿਸਤਾਨ ਬਣ ਗਿਆ ਨਾ, ਇਹ ਸਾਰੇ ਦੇ ਸਾਰੇ ਖਾਲਿਸਤਾਨ ਵਿੱਚ ਲਾਜ਼ਮੀ ਆਉਣਗੇ। ਇਹਨਾਂ ਨੂੰ ਪਤਾ ਲੱਗ ਗਿਆ ਵੀ ਹਿੰਦੂ ਇੰਡੀਆ, ਬ੍ਰਾਹਮਣਵਾਦੀ ਨਿਜ਼ਾਮ ਇਹ ਬਹੁਤ ਗੰਦਾ, ਇਹ ਬਹੁਤ ਮਾੜਾ। ਉਹ ਤੋਂ ਜੇ ਬਚਣਾ ਤਾਂ ਆ ਸਿੱਖਾਂ ਦਾ ਕੰਮ ਬਹੁਤ ਵਧੀਆ। ਮੈਂ ਤਾਂ ਆਹ ਵੀਡੀਓ ਇੱਥੇ ਘੁੰਮਦੀ ਤੁਸੀਂ ਦੇਖੀ ਆ ਸਾਰਿਆਂ ਨੇ, ਉਹ ਜਦੋਂ ਉਹ ਸ਼ਾਇਦ ਯੂਪੀ ਦਾ ਜਾਂ ਹਰਿਆਣੇ ਦਾ ਹੈ, ਉਹ ਉਹਨੂੰ ਪੁੱਛਦੇ ਆ ਵੀ ਤੁਸੀਂ ਜੀ ਬਹੁਤ ਵਧੀਆ ਕੀਤਾ, ਮੀਡੀਆ ਵਾਲੇ ਕਹਿੰਦੇ ਆ ਕਿ ਚੰਗਾ ਕੀਤਾ ਜੀ ਤੁਸੀਂ ਮਦਦ ਲੈ ਕੇ ਆ। ਉਹ ਕਹਿੰਦਾ ਅਸੀਂ ਤਾਂ ਸਿੱਖਾਂ ਤੋਂ ਸਿੱਖਿਆ, ਅਸੀਂ ਤਾਂ ਸਿੱਖਾਂ ਤੋਂ ਸਿੱਖਿਆ ਵਾ ਵੀ ਇੱਕ ਦੂਜੇ ਦੀ ਬਾਂਹ ਕਿਵੇਂ ਫੜੀ ਦੀ ਆ। ਕਿਹੜਾ ਇਸ ਮੁਲਕ ਦੇ ਹਾਕਮਾਂ ਤੋਂ, ਇਸ ਲੋਟੂ ਨਿਜ਼ਾਮ ਤੋਂ, ਇਹ ਤਾਂ ਆਪਸ ਵਿੱਚ ਹੀ ਆਪਾਂ ਨੂੰ ਭਾਈਚਾਰਾ ਕਰਨਾ ਪੈਣਾ।
ਹੁਣ ਇੱਕ ਪਾਸੇ ਉਹ ਗੰਦੇ ਲੋਕ ਨੇ ਜਿਹੜੇ ਉਸ ਲਟੇਰੇ ਸਿਸਟਮ ਦੀ ਹਮਾਇਤ ਵਿੱਚ ਖੜੇ ਨੇ, ਜਿਹੜੇ ਕਹਿੰਦੇ ਨੇ ਹਰ ਉਹ ਬੰਦਾ ਭਾਰਤ ਦਾ ਮਾੜਾ ਹੈ ਜਿਹੜਾ ਇਸ ਗੰਦੇ ਸਿਸਟਮ ਦੀ ਹਮਾਇਤ ਨਹੀਂ ਕਰਦਾ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇਹ ਗੰਦਾ ਸਿਸਟਮ ਹੈ, ਤੇ ਉਹ ਕਹਿੰਦੇ ਆ ਚੰਗੇ ਲੋਕਾਂ ਦਾ ਸਾਥ ਦਿਓ ਜਿਹੜੇ ਇਸ ਸਿਸਟਮ ਦਾ ਨੱਕ ਭੰਨ ਸਕਦੇ ਆ, ਉਹਦਾ ਇਕੱਲੇ ਸਿੱਖ ਨੇ। ਕਿਸਾਨ ਮੋਰਚੇ ਮੌਕੇ ਜਿਵੇਂ ਮੋਦੀ ਦਾ ਹੰਕਾਰ ਤੋੜਿਆ, ਕਮਾਲ ਕਰਤੀ ਉਹ ਕਹਿੰਦੇ ਸਿੱਖਾਂ ਨੇ, ਇਹ ਇਕੱਲੇ ਸਿੱਖ ਹੀ ਕਰ ਸਕਦੇ ਸੀ। ਸੋ ਜਿਹੜੇ ਇਸ ਤਰੀਕੇ ਦੀ ਸੋਚ ਵਾਲੇ ਲੋਕ ਨੇ ਉਹ ਮੱਲੋ ਮੱਲੀ ਖਾਲਸੇ ਦੇ ਹੱਕ 'ਚ ਨੇ, ਖਾਲਿਸਤਾਨ ਦੇ ਹੱਕ 'ਚ ਨੇ। ਵੈਸੇ ਹੀ ਦਿਨੋਂ ਦਿਨ ਇਹ ਗੱਲ ਨਿਖਰਦੀ ਜਾ ਰਹੀ ਆ ਕਿ ਬ੍ਰਾਹਮਣਵਾਦ ਦੇ ਹਿੰਦੂ ਇੰਡੀਆ ਦੇ ਸਤਾਏ ਹੋਏ ਸਾਰੇ ਭਾਰਤੀਆਂ ਦੇ ਲਈ ਜੇ ਕੋਈ ਆਸ ਦੀ ਕਿਰਨ ਆ ਉਹ ਖਾਲਿਸਤਾਨੀ ਆ, ਉਹ ਖਾਲਸਾ ਹੀ ਹੈ। ਸੋ ਇਸ ਦੌਰ ਵਿੱਚ ਜਦੋਂ ਆਪਾਂ ਦੇਖ ਰਹੇ ਹਾਂ ਕਿ ਅੱਡ-ਅੱਡ ਥਾਵਾਂ ਤੋਂ ਲੋਕ ਭੱਜ ਕੇ ਆ ਰਹੇ ਨੇ ਕਿ ਆਪਾਂ ਮਦਦ ਕਰਨੀ ਆ, ਹਮਾਇਤ ਕਰਨੀ ਆ, ਉੱਥੇ ਉਹ ਵੀ ਲੋਕ ਚਾਹੇ ਉਹ ਪੰਜਾਬ 'ਚ ਨੇ ਤੇ ਚਾਹੇ ਪੰਜਾਬ ਤੋਂ ਬਾਹਰ ਨੇ, ਜਿਹੜੇ ਬਹਾਨੇ ਬਣਾ ਕੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤ ਰਹੇ ਨੇ। ਇੱਕ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ ਜਿਹਦੇ ਵਿੱਚ ਇੱਕ ਲੱਲੂ ਜਿਹਾ ਬੈਠਾ ਕਹਿ ਰਿਹਾ ਕਿ ਮੈਨੂੰ ਤਾਂ ਪੰਜਾਬ 'ਚ ਹੜ੍ਹ ਜਦੋਂ ਆਏ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਉਹ ਜਿੱਥੋਂ ਦਾ ਵੀ ਮਰਜ਼ੀ ਹੈ, ਉਹ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਜਿਹੜੇ ਉਹੋ ਜਿਹੇ ਹੋਰ ਬਹੁਤ ਨੇ। ਉਹਨੇ ਜੁਰਤ ਕੀਤੀ, ਹਿੰਮਤ ਕੀਤੀ ਵੀਡੀਓ ਬਣਾਉਣ ਦੀ, ਬਾਕੀ ਨਹੀਂ ਬੋਲ ਸਕੇ। ਉਵੇਂ ਹੀ ਗੌਰਵ ਆਰੀਆ ਵਰਗੀ ਜਿਹੜੀ ਸੁਰਤ ਵਾ, ਉਹ ਸੁਰਤ ਵਾਲੇ ਬਥੇਰੇ ਨੇ। ਇਹ ਸਾਰਿਆਂ ਦੀ ਜਿਹੜੀ ਬਿਮਾਰੀ ਹੈ ਇਹਨਾਂ ਨੂੰ, ਉਹ ਬਿਮਾਰੀ ਵਾਲੇ ਪੰਜਾਬ 'ਚ ਵੀ ਹੋਣਗੇ। ਇਹ ਨਹੀਂ ਗੱਲ ਕਿ ਪੰਜਾਬ 'ਚ ਇਹੋ ਜਿਹੇ ਬੰਦੇ ਨਹੀਂ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਜਾਂ ਪੰਥ ਅਤੇ ਪੰਜਾਬ ਦੇ ਦੁਸ਼ਮਣ ਨਹੀਂ। ਉਹਨਾਂ ਨੂੰ ਅੱਜ ਵੀ ਇਸ ਗੱਲ ਦੀ ਬੜੀ ਪੀੜ ਆ ਕਿ ਇਹ ਬਚ ਕਿਵੇਂ ਗਏ, ਇਹ ਹੋਰ ਜ਼ਿਆਦਾ ਮਰਨੇ ਚਾਹੀਦੇ ਸੀ। ਇਹੋ ਜਿਹੇ ਸਾਰੇ ਚਾਹੇ ਉਹ ਪੰਜਾਬ 'ਚ ਨੇ ਤੇ ਚਾਹੇ ਉਹ ਬਾਹਰ ਨੇ, ਜਿੱਦਣ ਖਾਲਿਸਤਾਨ ਬਣ ਗਿਆ ਇਹਨਾਂ ਨੇ ਤਿੱਤਰ ਹੋ ਜਾਣਾ। ਜਿਵੇਂ ਇਸ ਮੌਕੇ ਮੈਂ ਦੇਖ ਰਿਹਾ ਹੜ੍ਹ ਪੀੜਤ ਇਲਾਕੇ ਦੇ ਵਿੱਚ ਕੁਝ ਲੋਕਾਂ ਨੇ ਝੂਠ ਤੂਫਾਨ ਬੋਲ ਕੇ ਇਸ ਮੌਕੇ ਨੂੰ ਸਿੱਖੀ ਖਿਲਾਫ ਨਫ਼ਰਤ ਨੂੰ ਪ੍ਰਗਟਾਉਣ ਦਾ ਇੱਕ ਪਲੇਟਫਾਰਮ ਬਣਾਇਆ ਹੋਇਆ। YouTube ਚੈਨਲਾਂ ਵਾਲੇ ਜਦੋਂ ਜਾਂਦੇ ਆ ਉਹ ਬੜੀ ਗਲਤ ਤਰੀਕੇ ਨਾਲ ਕਹਿੰਦੇ ਨੇ ਕਿ ਸਾਡੇ ਲਈ ਤਾਂ ਇਹਨਾਂ ਹੜ੍ਹਾਂ ਵਿੱਚ ਸਾਨੂੰ ਨਹੀਂ ਪੁੱਛ ਰਹੇ, ਇਹ ਸਿੱਖ ਐ ਕਰਦੇ ਆ, ਸਿੱਖ ਉਹ ਕਰਦੇ ਆ। ਇਹ ਜਿਹੜੀ ਗੱਲ ਹੈ ਇਹ ਕੌਣ ਕਰ ਰਿਹਾ? ਇਹ ਸਾਰੇ ਬੰਦੇ ਉਹ ਨੇ ਜਿਹੜੇ RSS ਦੇ ਡੀਪ ਸਟੇਟ ਦੇ ਪੰਜਾਬ ਦੇ ਵਿੱਚ ਕਰਿੰਦੇ ਬਣੇ ਹੋਏ ਨੇ। ਹੋ ਸਕਦਾ ਉਹਨਾਂ ਨੂੰ ਪਤਾ ਨਾ ਹੋਵੇ ਕਿ ਜਿਸ ਏਜੰਟ ਦੇ ਰਾਹੀਂ ਅਸੀਂ ਟਰੈਪ ਵਿੱਚ ਫਸੇ ਹੋਏ ਆ ਉਹ ਏਜੰਟ ਕਿਸ ਏਜੰਸੀ ਨਾਲ ਜੁੜਿਆ ਹੋਇਆ, ਪਰ ਉਹਨਾਂ ਦੇ ਅੰਦਰ ਦਿਨੋਂ ਦਿਨ ਨਫ਼ਰਤ ਜਿਹੜੀ ਸਿੱਖੀ ਅਤੇ ਪੰਜਾਬ ਦੇ ਖਿਲਾਫ ਭਰੀ ਜਾ ਰਹੀ ਆ, ਉਹ ਇਸ ਹੜ੍ਹ ਦੇ ਮਾਹੌਲ ਵਿੱਚ ਉੱਭਰ ਕੇ ਪ੍ਰਗਟ ਹੋ ਰਹੀ ਹੈ। ਮੈਂ ਸਾਫ਼ ਜੀ ਗੱਲ ਕਰਦਾ ਹਾਂ, ਮੈਂ ਪਹਿਲਾਂ ਵੀ ਬੜੀ ਵਾਰ ਇਹ ਗੱਲ ਕਹੀ ਹੈ, ਪਰ ਜਿਨ੍ਹਾਂ ਨੂੰ ਉਦੋਂ ਸਮਝ ਨਹੀਂ ਆਈ ਸ਼ਾਇਦ ਹੁਣ ਆ ਸਕੇ। ਗੱਲ ਇਹ ਹੈ ਬਈ ਜਦੋਂ ਬ੍ਰਾਹਮਣਵਾਦ ਨੇ, ਦਿੱਲੀ ਸਟੇਟ ਨੇ, ਡੀਪ ਸਟੇਟ ਨੇ, ਹਿੰਦੂ ਸਾਮਰਾਜ ਨੇ ਇਹ ਸੋਚਿਆ ਬਈ ਪੰਜਾਬ ਦਾ ਦਲਿਤ ਆ ਜਿਹੜਾ ਦਮਿਤ ਵਰਗ, ਦਮਤ ਜਿਹੜਾ ਬ੍ਰਾਹਮਣਵਾਦ ਦਾ ਸਤਾਇਆ ਹੋਇਆ, ਜਿਸ ਦਲਿਤ ਵਰਗ ਨੂੰ ਹਮੇਸ਼ਾ ਸਿੱਖੀ ਨੇ ਤੇ ਸਿੱਖਾਂ ਨੇ ਸਤਿਕਾਰਿਆ ਵੀ ਇਹ ਜਿਹੜਾ ਵਰਗ ਹੈ ਇਹ ਕਿਤੇ ਸਿੱਖ ਨਾ ਸੱਜ ਜਾਵੇ, ਜਾਂ ਜੇ ਖਾਲਿਸਤਾਨ ਬਣੇ ਕਿਤੇ ਇਹ ਰੈਫਰੈਂਡਮ ਮੌਕੇ ਖਾਲਿਸਤਾਨ ਦੀ ਹਮਾਇਤ ਨਾ ਕਰ ਜਾਵੇ। ਸੋ ਇਸ ਵਰਗ ਨੂੰ ਇੱਕ ਤਾਂ ਸਿੱਖ ਬਣਨ ਤੋਂ ਰੋਕਣਾ, ਇੱਕ ਐਂਟੀ ਸਿੱਖ ਨਫ਼ਰਤ ਨਾਲ ਭਰਨਾ। ਇਹਨਾਂ ਇਸ ਏਜੰਡੇ ਤਹਿਤ ਬਹੁਤ ਕੁਝ ਕੀਤਾ ਗਿਆ, ਜਿਹਦੇ ਵਿੱਚ ਇੱਕ ਇਹ ਵੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਸਾਰੇ ਭਾਰਤ ਵਿੱਚ ਹਿੰਦੂ ਜਿਹੜੇ ਨੇ ਉਹ ਕੱਟੜਵਾਦੀ ਹੋ ਕੇ ਈਸਾਈਆਂ ਦੇ ਗਲ ਪੈਂਦੇ ਆ, ਕਤਲ ਕਰਦੇ ਆ, ਗਿਰਜਿਆਂ ਨੂੰ ਅੱਗਾਂ ਲਾਉਂਦੇ ਆ, ਨਨਸ ਨਾਲ ਰੇਪ ਕਰਦੇ ਆ। ਸਾਰਿਆਂ ਨੂੰ ਪਤਾ ਗ੍ਰਾਹਮ ਸਟੇਨਸ ਵਾਲੀ ਕਹਾਣੀ। ਸਾਰੇ ਭਾਰਤ ਵਿੱਚ ਬਜਰੰਗ ਦਲ ਤੇ ਹੋਰ ਹਿੰਦੂ ਕੱਟੜਪੰਥੀ ਈਸਾਈ ਭਾਈਚਾਰੇ ਦੇ ਗਲ ਪੈਂਦੇ। ਪੰਜਾਬ ਦੇ ਵਿੱਚ ਹਿੰਦੂ ਮੁੰਡੇ, ਸਾਰੇ ਹਿੰਦੂਆਂ ਦੇ ਮੁੰਡੇ ਆ ਜਿਹੜੇ ਈਸਾਈ ਭਾਈਚਾਰੇ ਨੂੰ ਇੱਥੇ ਲੀਡਰ ਬਣਾ ਕੇ ਥੋਪੇ ਹੋਏ ਨੇ। ਉਹਨਾਂ ਦਾ ਕੰਮ ਆ ਕਿ ਪੰਜਾਬ ਦੇ ਵਿੱਚ ਦਲਿਤ ਵਰਗ ਨੂੰ ਈਸਾਈ ਬਣਾ ਕੇ, ਹਾਲਾਂਕਿ ਜਿਹੜੇ ਅਸਲੀ ਈਸਾਈ ਨੇ ਪੰਜਾਬ ਦੇ
ਜਿਹੜੇ ਸਦੀਆਂ ਤੋਂ ਇੱਥੇ ਵਸਦੇ ਨੇ, ਉਹਨਾਂ ਦੀ ਕਦੇ ਇੰਨੀ ਸਿੱਖੀ ਨਾਲ ਜਾਂ ਸਿੱਖਾਂ ਨਾਲ ਨਫ਼ਰਤ ਨਹੀਂ ਹੋਈ ਜਿਹੋ ਜੀ ਨਫ਼ਰਤ ਇਹ ਨਵੇਂ ਪੈਦਾ ਕੀਤੇ ਹੋਏ, ਇਹ ਪੈਦਾ ਕੀਤੇ ਹੋਏ। ਇਹਨਾਂ ਨੂੰ ਭਾਰਤੀ ਸਟੇਟ ਦੇ ਰਾਹੀਂ ਬਹੁਤ ਫੰਡ, ਕਰੋੜਾਂ ਰੁਪਈਏ ਆਉਂਦੇ ਨੇ, ਜਿਹੜੇ ਪੰਜਾਬ ਦੇ ਵਿੱਚ ਪਾਸਟਰ ਪੂਸਟਰ ਜੇ ਚਲਾਏ ਨੇ। ਇਹਨਾਂ ਨੇ ਇਹੋ ਜਿਹਾ ਨਵਾਂ ਈਸਾਈ ਦਲਿਤਾਂ ਵਿੱਚੋਂ ਪੈਦਾ ਕੀਤਾ ਵਰਗ, ਜਿਹੜਾ ਸਿੱਖ ਧਰਮ ਦੇ ਹਰ ਅਸੂਲ, ਹਰ ਗੱਲ ਦੇ ਉੱਤੇ ਬਹੁਤ ਭੈੜੀ ਗੱਲ ਕਰ। ਹਾਲਾਂਕਿ ਪੰਜਾਬ ਦੇ ਵਿੱਚ, ਮੈਂ ਇੱਥੇ ਅੰਮ੍ਰਿਤਸਰ ਰਹਿਣਾ, ਹਰ ਸਾਲ 6 ਜੂਨ ਨੂੰ ਸਾਰੇ ਅੰਮ੍ਰਿਤਸਰ ਦਾ ਹਿੰਦੂ ਪੂਰੇ ਤੌਰ ਤੇ ਬਾਜ਼ਾਰ ਬੰਦ ਕਰਕੇ ਇਹ ਦੱਸਦਾ ਕਿ ਸਾਨੂੰ ਵੀ ਇਸ ਗੱਲ ਦਾ ਦੁੱਖ ਵਾ, ਸਿੱਖਾਂ ਦੇ ਦਰਦ ਨਾਲ ਪੰਜਾਬ ਦਾ ਹਿੰਦੂ ਕਿਸੇ ਨਾ ਕਿਸੇ ਰੂਪ 'ਚ ਵਾਬਸਤਾ ਰਹਿੰਦਾ। ਬੜੀ ਵੱਡੀ ਗਿਣਤੀ 'ਚ ਪੰਜਾਬ ਦੇ ਹਿੰਦੂਆਂ ਨੇ ਸਿੱਖ ਸੰਘਰਸ਼ ਦੇ ਦੌਰਾਨ, ਕਈ ਤਾਂ ਸਿੱਖ ਸ਼ਹੀਦ ਹੋਏ ਨੇ ਸੰਘਰਸ਼ ਵਿੱਚ, ਹਿੰਦੂਆਂ ਦੇ ਮੁੰਡੇ, ਮੈਂ ਅਕਸਰ ਗੱਲ ਕਰਦਾ ਰਹਿੰਦਾ। ਪੰਜਾਬ ਦਾ ਜਿਹੜਾ ਹਿੰਦੂ ਹੈ ਉਹ ਦਰਬਾਰ ਸਾਹਿਬ ਅਕਸਰ ਜਾਂਦਾ, ਪਰ ਪੰਜਾਬ ਦਾ ਈਸਾਈ ਭਾਈਚਾਰੇ ਦਾ ਵੀ ਕਦੇ ਸਿੱਖੀ ਅਤੇ ਸਿੱਖਾਂ ਨਾਲ ਇਹੋ ਜਿਹਾ ਨਫ਼ਰਤ ਵਾਲਾ ਵਰਤਾਰਾ ਨਹੀਂ ਰਿਹਾ। ਪਰ ਹੁਣ ਨਵੇਂ ਈਸਾਈ ਪੈਦਾ ਕੀਤੇ ਗਏ ਆ ਜਿਹੜੇ, ਉਹ ਕਹਿੰਦੇ ਆ ਜੀ ਜਿਹੜੀ ਕੜਾਹ ਪ੍ਰਸ਼ਾਦੀ ਦੇਗ ਆ, ਜਿਹੜਾ ਇਹਨਾਂ ਦਾ ਗੁਰੂ ਘਰ ਲੰਗਰ ਆ, ਇਹ ਗੁਰਦੁਆਰਾ, ਇਹ ਸ਼ੈਤਾਨ ਆ, ਸ਼ੈਤਾਨੀ, ਏਦਾਂ ਬੜੀਆਂ ਗੰਦੀਆਂ ਗੱਲਾਂ ਕਰ। ਹੁਣ ਜਦੋਂ ਸਾਰਿਆਂ ਲਈ ਗੁਰੂ ਘਰ ਲੰਗਰ ਗਿਆ ਤਾਂ ਸੁਭਾਵਿਕ ਆ ਕਿ ਇਹ ਪੁੱਛਣਾ ਬਣਦਾ ਹੈ ਕਿ ਭਾਈ ਤੁਹਾਨੂੰ ਤੁਹਾਡੇ ਈਸਾਈ ਭਾਈਚਾਰੇ ਵਾਲੇ ਬਾਅਦ ਚ ਤਾਂ ਨਹੀਂ ਮਾੜਾ ਚੰਗਾ ਕਹਿਣਗੇ ਵੀ ਤੁਸੀਂ ਸਿੱਖਾਂ ਦਾ ਲੰਗਰ ਪ੍ਰਸ਼ਾਦਾ ਕਿਉਂ ਛਕਿਆ। ਤੇ ਬੀਬੀਆਂ ਨੇ ਕਿਹਾ ਵੀ ਹੁਣ ਹਾਲਾਤ, ਮਜਬੂਰੀ ਆ, ਕੋਈ ਹੋਰ ਹੈ ਨਹੀਂ। ਜਦੋਂ ਇਹ ਗੱਲ ਮੀਡੀਆ 'ਚ ਆਈ ਤਾਂ ਤੁਰੰਤ ਦਿੱਲੀ ਦਰਬਾਰ ਵਾਲਿਆਂ ਨੇ ਪਾਸਟਰਾਂ ਨੂੰ ਮਾਇਆ ਭੇਜਤੀ। ਉਹ ਪਾਸਟਰ ਮਾਇਆ ਦੇ ਨਾਲ ਲੰਗਰ ਲੈ ਕੇ ਤੁਰੰਤ ਪਹੁੰਚੇ ਤੇ ਉਹਨਾਂ ਈਸਾਈ ਭਾਈਚਾਰੇ ਵਾਲਿਆਂ ਨੂੰ, ਨਾਲੇ ਤਾਂ ਲੰਗਰ ਦੀ ਚਲੋ ਵਧੀਆ ਗੱਲ ਆ, ਉਹ ਤਾਂ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਮਿਲਣੀ ਚਾਹੀਦੀ ਹੈ, ਪਰ ਨਾਲ ਇੱਕ ਉਹਨਾਂ ਨੂੰ ਪਾਠ ਪੜ੍ਹਾਤਾ ਵੀ ਤੁਸੀਂ ਹੁਣ 24 ਘੰਟੇ ਚਵੜ ਕਰੀ ਜਾਣਾ ਸਿੱਖੀ ਅਤੇ ਸਿੱਖਾਂ ਤੋਂ। ਹੁਣ ਪਿਛਲੇ 3-4 ਦਿਨ ਤੋਂ ਲਗਾਤਾਰ ਇਹ ਗੱਲ ਪ੍ਰਚਾਰੀ ਜਾ ਰਹੀ ਆ ਕਿ ਜੀ ਸਾਡੇ ਨਾਲ ਬਹੁਤ ਵਿਤਕਰਾ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਬੜਾ ਮਾੜਾ ਹੋ ਰਿਹਾ। ਹਾਲਾਂਕਿ ਮੈਂ ਖੁਦ ਉੱਥੇ ਜਾ ਕੇ ਆਇਆ, ਅਜਨਾਲੇ ਸੈਕਟਰ ਦੇ ਵਿੱਚ ਟਰਾਲੀਆਂ ਨਾਲ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਇੰਨਾ ਜ਼ਿਆਦਾ ਮਾੜਾ ਹਾਲ ਆ ਵੀ ਅੱਜ ਗੱਲ ਕਰਨ ਲੱਗਿਆ ਸ਼ਰਮ ਆਉਂਦੀ ਆ ਕਿ ਕਿਵੇਂ ਲੋਕ, ਕਿੰਨਾਂ ਵਿੱਚੋਂ ਆ ਇਹ ਵੀ ਸਾਨੂੰ ਪਤਾ, ਉਹ ਕੀ ਕਰਦੇ ਆ ਇਹ ਵੀ ਪਤਾ। ਤੇ ਉੱਥੇ ਫਿਰ ਅਜਨਾਲੇ ਇੱਕ ਮੀਟਿੰਗ ਵੀ ਰੱਖੀ ਗਈ। ਹੁਣ ਅਕਾਲ ਤਖਤ ਸਾਹਿਬ ਤੇ ਵੀ ਇਸ ਮਸਲੇ ਤੇ ਮੀਟਿੰਗ ਹੋਣੀ ਆ। ਤੇ ਅਗਲੇ ਦਿਨਾਂ ਦੇ ਵਿੱਚ ਮੈਨੂੰ ਸਾਫ਼ ਦਿਖਦਾ ਕਿ ਜਿਹੜੇ ਇਹ ਨਵੇਂ ਦਲਿਤ ਈਸਾਈ ਪੈਦਾ ਕੀਤੇ ਨੇ, ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਹਾੜ ਵਾਲੇ ਇਸ ਮਾਹੌਲ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਨਫ਼ਰਤੀ ਕੂੜ ਪ੍ਰਚਾਰ ਕਰਨਗੇ। ਕਿਵੇਂ? ਜਿਵੇਂ ਇੱਕ ਚੰਗਾ ਭਲਾ ਬੰਦਾ ਸਾਰਿਆਂ ਨੂੰ ਸੱਚੀ ਤੇ ਸਹੀ ਸੇਵਾ ਕਰ ਰਿਹਾ ਹੋਵੇ। ਆਪਾਂ ਗੁਰੂ ਕੇ ਲੰਗਰਾਂ 'ਚ ਸੇਵਾ ਕਰਦੇ ਵਕਤ ਦੇਖਦੇ ਹੀ ਆ, ਚਾਹੇ ਮੈਂ ਆ ਚਾਹੇ ਕੋਈ ਹੋਰ ਆ, ਜਦੋਂ ਪ੍ਰਸ਼ਾਦਾ ਬਣ ਰਿਹਾ, ਦਾਲਾਂ ਪਰਤਾ ਰਿਹਾ, ਉਹਦੇ ਲਈ ਕੋਈ ਨਹੀਂ ਹੁੰਦਾ ਸਾਹਮਣੇ ਕੌਣ ਬੈਠਾ, ਉਹ ਤਾਂ ਆਪਦੀ ਸੇਵਾ ਭਾਵਨਾ 'ਚ ਲੱਗਿਆ। ਜੇ ਬਾਅਦ ਵਿੱਚ ਉੱਠ ਕੇ ਕੋਈ ਖਲਾਰਾ ਪਾ ਕੇ ਬਹਿ ਜਾਵੇ ਕਿ ਮੈਨੂੰ ਦਾਲ ਘੱਟ ਪਾਈ, ਮੈਨੂੰ ਰੋਟੀ ਇਹੋ ਜਿਹੀ ਦੇਤੀ, ਮੈਨੂੰ ਉਹ ਦੇਤੀ, ਉਹ ਬੰਦੇ ਦਾ ਮਰਨ ਹੋ ਜਾਂਦਾ, ਸੇਵਾਦਾਰ ਦਾ, ਕਿਉਂਕਿ ਸੇਵਾ ਕਰਨ ਵਾਲਾ ਬੰਦਾ ਕਦੇ ਇਹੋ ਜਿਹੀ ਬਿਰਤੀ ਰੱਖ ਹੀ ਨਹੀਂ ਸਕਦਾ। ਹੁਣ ਇੱਥੇ ਇਹ ਡਿਸਕ੍ਰਿਮੀਨੇਸ਼ਨ ਦਾ ਦੂਜੇ ਪਾਸੇ ਥਾਂ ਦੇ ਉੱਤੇ ਮੀਡੀਆ ਦੇ ਰਾਹੀਂ ਗੱਲ ਨੰਗੀ ਹੋ ਰਹੀ ਹੈ ਕਿ ਲੋੜਵੰਦਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਰਾਹ ਵਿੱਚ ਹੀ ਲੁੱਟੀਆਂ ਜਾ ਰਹੀਆਂ, ਟਰਾਲੀਆਂ ਘੇਰੀਆਂ ਜਾ ਰਹੀਆਂ, ਬੰਦਿਆਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ। ਤੇ ਉਹ ਕੁੱਟਣ ਮਾਰਨ ਵਾਲੀ ਜਿਹੜੀ ਧਿਰ ਵਾ ਉਹੀ ਕਹਿ ਰਹੀ ਹੈਗੀ ਆ ਕਿ ਸਾਡੇ ਨਾਲ ਤਾਂ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਸੋ ਅਸਲ ਵਿੱਚ ਇਹ ਕੀ ਆ ਕਿ ਅੱਜ ਤੱਕ ਹੜ੍ਹਾਂ ਦੇ ਵਿੱਚ ਹਿੰਦੂ ਵੀ ਫਸੇ ਨੇ, ਮੁਸਲਮਾਨ ਵੀ ਫਸੇ ਨੇ, ਕਿਸਾਨ, ਦਲਿਤ, ਕਾਸ਼ਤਕਾਰ, ਗੈਰ ਕਾਸ਼ਤਕਾਰ, ਹੋਰ ਕੋਈ ਵਰਗ ਕਿਉਂ ਨਹੀਂ ਕਹਿ ਰਿਹਾ, ਹੋਰ ਕਿਸੇ ਵਰਗ ਉੱਤੇ ਕਿਉਂ ਨਹੀਂ ਇਹ ਦੋਸ਼ ਲੱਗਦਾ ਕਿ ਉਹ ਲੁੱਟਾਂ ਖੋਹਾਂ ਕਰ ਰਹੇ ਨੇ। ਸੋ ਇਹ ਜਿਹੜੀ ਸਾਰੀ ਕਹਾਣੀ ਆ, ਇਹ ਭਾਰਤੀ ਪੰਜਾਬ ਦੀ ਧਰਤੀ ਉੱਤੇ ਕਦੇ ਇਹ ਦੋਸ਼ ਨਹੀਂ ਸੀ ਆਇਆ। ਪੰਜਾਬ ਦੇ ਉੱਤੇ ਇੱਕ ਮੋਨੋਪਲੀ ਵਾਂਗੂ ਸਿੱਖਾਂ ਦਾ ਹੱਕ ਰਿਹਾ ਕਿ ਜਦੋਂ ਇਸ ਖਿੱਤੇ ਦੇ ਵਿੱਚ ਕਿਸੇ ਨੂੰ ਵਿਪਤਾ ਪੈਂਦੀ ਆ ਤਾਂ ਗੁਰਦੁਆਰੇ, ਹਾਲਾਂਕਿ ਇੱਥੇ ਮੰਦਿਰ ਵੀ ਨੇ, ਇੱਥੇ ਮਸੀਤਾਂ ਵੀ ਨੇ, ਪਰ ਸਾਡੇ ਧਰਮ ਦੀ ਇੱਕ ਇਹ ਖੂਬਸੂਰਤੀ ਆ ਕਿ ਦੁਖੀ ਬੰਦਾ ਕਿਸੇ ਵੀ ਧਰਮ ਬਰਾਦਰੀ ਦਾ ਹੋ ਸਕਦਾ, ਉਹਨੂੰ ਇੱਥੇ ਜਿਹੜੀ ਉਹਦੀ ਲੋੜ ਆ ਉਹਦੀ ਪੂਰੀ ਹੁੰਦੀ। ਹੁਣ ਈਸਾਈ ਭਾਈਚਾਰਾ ਪੈਦਾ ਕਰ ਦਿੱਤਾ, ਨਕਲੀ ਈਸਾਈ ਜਿਹੜੇ ਨੇ, ਪੁਰਾਣੇ ਤਾਂ ਕਦੇ ਨਹੀਂ ਇਹੋ ਜਿਹੀ ਗੱਲ ਚਾਹੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੜੱਤਣ, ਨਫ਼ਰਤ ਤੇ ਜ਼ਹਿਰ ਜਿਹੜੀ ਆ ਉਹ ਘੋਲਣੀ ਸ਼ੁਰੂ ਕੀਤੀ ਹੋਈ ਆ। ਹੁਣ ਇਸ ਮੌਕੇ ਹਜੇ ਮਾੜਾ ਮੋਟਾ ਉਹਦਾ ਹੋਇਆ,
ਦੂਜਾ ਪੰਜਾਬ ਦੇ ਵਿੱਚ ਵਰਗ ਪੈਦਾ ਕੀਤਾ ਪ੍ਰਵਾਸੀ ਮਜ਼ਦੂਰ। ਪਿਛਲੇ 5 ਦਿਨ ਤੋਂ ਘੱਟੋ ਘੱਟ 30-35 ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਜਦੋਂ ਪੱਗਾਂ ਦਾੜੇ ਵਾਲਿਆਂ ਦੇ ਇਹ ਗਲ ਪਏ ਪ੍ਰਵਾਸੀ। ਅਜੇ ਹੋਰ ਬਹੁਤ ਕੁਝ ਹੋਣਾ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਨਵੇਂ ਪੈਦਾ ਕੀਤੇ ਦਲਿਤ ਈਸਾਈ ਪਲੱਸ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਅਗਲੇ ਦੌਰ ਵਿੱਚ ਇੱਕ ਸਮੱਸਿਆ ਬਣਨਗੇ। ਇਹ ਅਸਲ ਵਿੱਚ ਇਸ ਗੱਲ ਲਈ ਹਿੰਦੂ ਇੰਡੀਆ ਇਹਨਾਂ ਨੂੰ ਡੀਪ ਸਟੇਟ ਪ੍ਰੋਟੈਕਟ ਤੇ ਪ੍ਰੀਜ਼ਰਵ ਕਰਕੇ ਰੱਖ ਰਹੀ ਆ, ਇਹਨਾਂ ਨੂੰ ਹੌਸਲਾ ਦੇ ਰਹੀ ਆ ਕਿ ਜੇ ਕੱਲ ਕਲਾਂ ਨੂੰ ਖਾਲਿਸਤਾਨ ਦੇ ਨਾਂ ਤੇ ਰੈਫਰੈਂਡਮ ਕਰਾਉਣ ਦੀ ਲੋੜ ਪੈ ਗਈ ਉਦੋਂ ਇਹਨੂੰ ਆਪਾਂ ਇਸ ਵਰਗ ਨੂੰ ਵਰਤਾਂਗੇ। ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਇਹਦੇ ਉਲਟ ਜਿਹੜੇ ਸਾਨੂੰ ਹਰਿਆਣੇ, ਰਾਜਸਥਾਨ, ਹਿਮਾਚਲ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਬੜੇ ਹਮਾਇਤੀ ਵਰਗ ਜਿਹੜੇ ਮਿਲ ਰਹੇ ਨੇ, ਜਦੋਂ ਲਕੀਰ ਕੱਢਣ ਦੀ ਗੱਲ ਆ ਗਈ ਉਹ ਸਾਰੇ ਖਾਲਿਸਤਾਨ ਦੇ ਹੱਕ 'ਚ ਹੋਣ। ਹੁਣ ਜਿਹੜਾ ਅੱਜ 1600 ਕਰੋੜ ਦਾ ਐਲਾਨ ਕਰਕੇ ਗਿਆ ਉਹ ਪਤਾ ਨਹੀਂ ਕਦੋਂ ਮਿਲਣਾ ਤੇ ਕਿਹਨੂੰ ਮਿਲਣਾ। ਇਹ ਕਿਹਨੂੰ ਮਿਲਣਾ ਤੇ ਮੈਂ ਅੱਗੇ ਗੱਲ ਦੱਸ ਦਿੰਦਾ। ਪਹਿਲਾਂ ਵੀ ਰਾਜੀਵ ਗਾਂਧੀ 1988 ਚ 1 ਅਰਬ ਐਲਾਨ ਕੇ ਗਿਆ ਸੀ। ਜਦੋਂ ਵੀ ਕਦੇ ਕਿਸੇ ਵੀ ਸਰਕਾਰ ਨੇ, ਚਾਹੇ ਉਹ ਸਰਕਾਰ ਅਕਾਲੀਆਂ ਦੀ ਆ, ਕਾਂਗਰਸੀਆਂ ਦੀ ਆ, ਝਾੜੂ ਵਾਲਿਆਂ ਦੀ ਆ, ਆੜੂ ਵਾਲਿਆਂ ਦੀ ਆ, ਗੋਭੀ ਵਾਲੇ, ਜਿਹਦੀ ਮਰਜ਼ੀ, ਜਦੋਂ ਵੀ ਉਹਦੇ ਵਕਤ ਵਿੱਚ ਕਿਤੇ ਕੋਈ ਹੜ੍ਹ ਜਾਂ ਕੋਈ ਸੰਤਾਪ ਆਉਂਦਾ ਹੈ ਉਸ ਟਾਈਮ ਉਸ ਖਿੱਤੇ ਦੇ ਸਰਕਾਰੀ ਅਧਿਕਾਰੀਆਂ ਨੂੰ, ਪਟਵਾਰੀਆਂ, ਕਾਨੂੰਗੋਆਂ, ਐਸਡੀਐਮਾਂ, ਡੀਸੀਆਂ, ਸਾਰਿਆਂ ਨੂੰ ਚਾਅ ਚੜ ਜਾਂਦਾ। ਦੂਜੇ ਖਿੱਤੇ ਜਿੱਥੇ ਉਹ ਵਿਪਤਾ ਨਹੀਂ ਹੁੰਦੀ, ਜਿਸ ਜ਼ਿਲ੍ਹੇ 'ਚ ਨਹੀਂ ਉਹ ਪ੍ਰੋਬਲਮ ਹੁੰਦੀ, ਉਹਦਾ ਮਰਨ ਹੋਇਆ ਪਿਆ ਹੁੰਦਾ ਵੀ ਮੈਂ ਤਾਂ ਰਹਿ ਗਿਆ। ਕਿਉਂਕਿ ਜਦੋਂ ਰਾਹਤ ਵੰਡਣੀ ਹੁੰਦੀ ਹੈ ਉਦੋਂ ਫਿਰ ਇਹ ਜਿਹੜਾ ਸਰਕਾਰੀ ਇੱਥੋਂ ਦਾ ਢਾਂਚਾ ਉਹ ਲੁੱਟਾਂ ਕਰਦਾ। ਲੋੜਵੰਦ ਬੰਦੇ ਨੂੰ ਕੱਖ ਨਹੀਂ ਜੇ ਮਿਲਦਾ। ਜੇ ਕਿਸੇ ਦਾ 5 ਲੱਖ ਦਾ ਨੁਕਸਾਨ ਹੋਇਆ ਹੋਵੇ ਉਹਨੂੰ 5 ਪੈਸੇ ਮਿਲ ਜਾਣ ਤੇ ਉਹ ਵੀ ਉਹਨੂੰ ਇੰਨਾ ਜਲੀਲ ਹੋਣਾ ਪੈਂਦਾ ਕਿਉਂਕਿ ਸਿਸਟਮ ਹੀ ਮੁਲਕ ਦਾ ਇਹੋ ਜਿਹਾ। ਅਫਸਰ ਆਪਦੇ ਆਪ ਨੂੰ ਰੱਬ ਸਮਝਦੇ ਆ ਤੇ ਜਿਹੜੇ ਆ ਸਿਆਸੀ ਭਲਵਾਨ ਨੇ ਇਹਨਾਂ ਦਾ ਹਾਲ ਤਾਂ ਆਪਾਂ ਨੂੰ ਪਤਾ ਹੀ ਆ। ਅੱਜ ਪਹਿਲੋਂ ਵਾਲਿਆਂ ਦਾ ਤਾਂ ਮਾੜਾ ਮੋਟਾ ਫੇਰ ਕੋਈ ਹੁੰਦਾ ਸੀ ਅਫਸਰਸ਼ਾਹੀ ਤੇ ਰੋਹਬ। ਆ ਜਿਹੜੀ ਹੁਣ ਸਰਕਾਰ ਆ, ਅਮਨ ਅਰੋੜਾ ਨਾਲੇ ਤਾਂ ਇਹਨਾਂ ਦਾ ਮੰਤਰੀ ਹੈ ਨਾਲੇ ਇਹਨਾਂ ਦਾ ਪ੍ਰਧਾਨ ਆ ਪੰਜਾਬ ਦਾ, ਉਹਨੂੰ ਅੰਦਰ ਨਹੀਂ ਵੜਨ ਦਿੱਤਾ। ਉੱਥੇ ਕੱਲ ਪ੍ਰਧਾਨ ਆਪਣੇ ਮੁੱਖ ਮੰਤਰੀ ਦੇ ਨਿਵਾਸ ਵਿੱਚ ਕੋਈ ਚੱਕਰ ਸੀਗਾ ਤੇ ਉਹਨਾਂ ਨੇ ਮੀਟਿੰਗ ਕਰਨੀ ਸੀ। ਕਿਹੜੀ ਅਫਸਰਸ਼ਾਹੀ ਦੇ ਮੂਹਰੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬੇਬਸ ਆ। ਉਸ ਅਫਸਰਸ਼ਾਹੀ ਨੂੰ ਇਹ ਕੀ ਕਹਿਣ ਜੋਗੇ। ਅਸਲ ਵਿੱਚ ਇਸ ਪਾਰਟੀ ਨੇ ਅਫਸਰਸ਼ਾਹੀ ਨੂੰ ਇੰਨਾ ਸਿਰੇ ਚੜਾਇਆ ਹੋਇਆ ਬਈ ਰਹਿ ਰੱਬ ਦਾ ਨਾ, ਜਿਹਦੇ ਮਰਜ਼ੀ ਉਹ ਕਹਿੰਦੇ ਕਹਾਉਂਦੇ ਇਹਨਾਂ ਦੇ ਐਮਐਲਏ ਦੇ ਮੰਤਰੀ ਦੇ ਦੁਆਲੇ ਹੋ ਜਾਂਦੇ ਆ ਤੇ ਇਹ ਵੀ ਕਹਿੰਦੇ ਆ ਹੋਣਾ ਚਾਹੀਦਾ। ਨਤੀਜਾ ਕੀ ਨਿਕਲਿਆ ਕਿ ਅੱਜ ਸਾਫ਼ ਪਤਾ ਵੀ ਜਦੋਂ ਹੁਣ ਆਹ ਚਾਹੇ ਕੇਂਦਰ ਤੋਂ ਆਉਣੀ ਆ ਤੇ ਚਾਹੇ ਕਿਤੋਂ ਹੋਰ ਆਉਣੀ ਹੈ, ਉਹ ਕੋਈ ਰਾਹਤ ਰੂਹਤ ਪੰਜਾਬ ਦੇ ਉਹਨਾਂ ਪੀੜਤਾਂ ਨੂੰ ਨਹੀਂ ਮਿਲਣੀ। ਜਦੋਂ ਇਹ ਪਤਾ ਹੈ ਕਿ ਨਹੀਂ ਕੁਝ ਪਹੁੰਚਣਾ ਤਾਂ ਫਿਰ ਇਸ ਦੌਰ ਵਿੱਚ ਆ ਵਧੀਆ ਲੱਗਦਾ ਵੀ ਸਿੱਖ ਜਥੇਬੰਦੀਆਂ ਨੇ ਆਪਦੇ ਤੌਰ ਤੇ ਉਪਰਾਲਾ ਕੀਤਾ। ਜਿਹੜੇ ਸਰਕਾਰੀ ਅਨਸਰ ਆ ਨਾ ਉਹਨਾਂ ਨੇ ਤਾਂ ਜਿਹੜੀ ਰਾਹਤ ਆਉਣੀ ਆ ਲੋਕਾਂ ਨੂੰ ਉਹਦੇ ਰਾਹ 'ਚ ਅੜਿੱਕੇ ਢਾਉਣੇ ਆ ਜਿਹੜਾ ਐਲਾਨ ਕੱਲ ਕਰਾਉਣਾ ਪਿਆ। ਇਦੋਂ ਪਹਿਲਾਂ ਲੋਕਾਂ ਨੂੰ ਇਹੀ ਵਿਪਤਾ ਪਈ ਹੋਈ ਸੀ ਵੀ ਜਦੋਂ ਪਾਣੀ ਥੱਲੇ ਚਲੇ ਗਿਆ, ਜਿਹੜੀ ਇੱਕ ਗਾਰ ਜੀ ਆ ਥੱਲੇ ਬਹੁਤ ਵੱਡੀ ਲੋਕਾਂ ਦੇ ਘਰਾਂ 'ਚ, ਉਹ ਕਿਵੇਂ ਚੱਕਣੀ ਆ। ਜਦੋਂ ਉਹ ਸੁੱਕ ਗਈ ਜਾਂ ਖੇਤਾਂ 'ਚ ਜਿਹੜਾ ਰੇਤ ਆ ਗਿਆ ਉਹਦਾ ਫਿਰ ਕੀ ਕਰਨਾ, ਕਿਉਂਕਿ ਇੱਥੇ ਤਾਂ ਕੇਸ ਬਣ ਜਾਂਦਾ, ਜੁਰਮਾਨਾ ਹੋ ਜਾਂਦਾ, ਆਪਾਂ ਫੜ ਕੇ ਲੈ ਜਾਂਦੇ ਆ ਵੀ ਤੂੰ ਰੇਤਾ ਚੱਕਿਆ ਖੇਤ 'ਚੋਂ। ਕੱਲ ਚਲੋ ਰੌਲਾ ਰੱਪਾ ਪੈ ਕੇ ਉਹ ਐਲਾਨ ਜਾ ਕਰਤਾ, ਪਰ ਸੱਚੀ ਗੱਲ ਆ ਉਹ ਦਸੰਬਰ ਤੱਕ ਹੀ ਆ, ਉਹ ਕੋਈ ਪੱਕਾ ਐਲਾਨ ਨਹੀਂ ਹੈਗਾ। ਤੇ ਉਹ ਰੇਤਾ ਹੁਣ ਉੱਥੇ ਕਿਹੜਾ ਹੁਣੇ ਸਾਰਾ ਰੇਤਾ ਉਹ ਲੱਗ ਜਾਣਾ ਜਾਂ ਵਿਕ ਜਾਣਾ। ਕੀ ਉਹ ਦਸੰਬਰ ਤੋਂ ਬਾਅਦ ਜੇ ਕਿਸੇ ਦੇ ਖੇਤ 'ਚ ਪਿਆ ਹੋਵੇ ਰੇਤਾ ਉਹਨੂੰ ਕੋਈ ਕੇਸ ਤਾਂ ਨਹੀਂ ਬਣਾ ਦੇਣਗੇ, ਕੁਛ ਪਤਾ ਨਹੀਂ, ਕਿਉਂਕਿ ਮੁਲਕ ਗੰਦਾ, ਨਿਜ਼ਾਮ ਗੰਦਾ ਇਹਨਾਂ ਦਾ। ਹੁਣ ਗੱਲ ਇਹ ਹੈ ਵੀ ਜਿਹੜਾ ਇਸ ਦੌਰ ਵਿੱਚ ਆ ਪੈਸਿਆਂ ਦਾ ਆ ਰਿਹਾ ਨਾ ਵੀ 1600 ਕਰੋੜ, ਇਹ ਦਿੱਲੀੋਂ ਚੱਲਦੇ ਚੱਲਦੇ ਪੰਜਾਬ ਦੇ ਵਿੱਚ ਪੀੜਤ ਬੰਦੇ ਤੱਕ 10 ਪੈਸੇ ਪਹੁੰਚਣੇ ਤੇ ਕਹਿਣਾ ਇਹ ਹੈ ਵੀ ਅਸੀਂ ਤੁਹਾਨੂੰ ਬਹੁਤ ਮਾਇਆ ਦੇਤੀ, ਬੜੇ ਪੈਸੇ ਦਿੱਤੇ, ਅਸੀਂ ਤੁਹਾਨੂੰ ਨਿਹਾਲ ਕਰਤਾ। ਤੇ ਇਹ ਪੈਸੇ ਜਿਹੜੇ ਨੇ ਇਹ ਕੱਖ ਨਹੀਂ। ਤੇ ਇਹਦੇ ਉਲਟ ਜਿਹੜਾ ਸਾਡੀ ਕੌਮ ਨੇ ਜਾਂ ਸਾਡੇ ਹੋਰ ਸਹਿਚਾਰ ਵਾਲਿਆਂ ਨੇ ਇਧਰੋਂ ਉਧਰੋਂ ਸਿੱਖੀ ਨੂੰ, ਪੰਜਾਬ ਨੂੰ ਦਰਦ ਰੱਖਣ ਵਾਲਿਆਂ ਨੇ ਇਮਦਾਦ ਕਰਨੀ ਕਰਾਉਣੀ ਆ, ਗੱਲ ਉਹਦੇ ਨਾਲ ਬਣਨੀ।
ਸੋ ਸਾਡੇ ਭਾਈਚਾਰੇ ਦੀ ਇਸ ਵੇਲੇ ਜ਼ਿਆਦਾ ਇਹ ਗੱਲ ਹੋਣੀ ਚਾਹੀਦੀ ਆ ਕਿ 1600 ਕਰੋੜ ਸੁਣ ਕੇ ਐਵੇਂ ਨਾ ਹਫਲ ਜਿਓ। ਅਸਲ ਵਿੱਚ ਜਿਹੜਾ ਮੌਕੇ ਦੇ ਉੱਤੇ ਲੋੜ ਸੀ, ਜਿਵੇਂ ਕੋਈ ਬੰਦਾ ਡੁੱਬ ਰਿਹਾ ਉਹਨੂੰ ਜਦੋਂ ਕੱਢਣਾ, ਆਪਾਂ ਉਦੋਂ ਇਹ ਨਹੀਂ ਕਹਿੰਦੇ ਹੈਗੇ ਵੀ ਇਹਨੂੰ ਜਦੋਂ ਇਹਨੂੰ ਆਪਾਂ ਰਾਹਤ ਦੇਵਾਂਗੇ, ਰਾਹਤ ਨੂੰ ਤਾਂ ਇਹਨੂੰ ਮੌਕੇ ਤੇ ਪਹਿਲਾਂ ਬਾਹਰ ਕੱਢੋ, ਉਹਨੂੰ ਟਿਕਾਓ, ਫਿਰ ਉਹਦਾ ਹੌਲੀ ਹੌਲੀ। ਸੋ ਉਹ ਕੰਮ ਲੋਕਾਂ ਨੇ ਆਪ ਸੰਭਾਲਿਆ ਹੋਇਆ, ਸਰਕਾਰ ਤਾਂ ਦਿਖਦੀ ਨਹੀਂ ਕਦੇ, ਸਰਕਾਰ ਤਾਂ ਲੱਭੀ ਨਹੀਂ ਕਿਤੇ। ਹੁਣ ਗਾਹਾਂ ਵਾਲੇ ਅਗਲੇ ਦੌਰ ਵਿੱਚ ਵੀ ਲੋਕਾਂ ਨੂੰ ਆਪ ਬਾਂਹ ਫੜਨੀ ਪੈਣੀ ਆ, ਆਪਦੇ ਭਾਈਚਾਰੇ ਦੀ, ਆਪਦੇ ਲੋਕਾਂ ਦੀ। ਸਰਕਾਰ ਦੇ ਬਾਰੇ ਜਾਂ ਮੋਦੀ ਬਾਰੇ ਇਸ ਮੌਕੇ ਸਾਰੇ ਚੈਨਲਾਂ ਦੇ ਉੱਤੇ ਪੂਰਾ ਚੱਲ ਰਿਹਾ ਕਿ ਜੀ ਬੜਾ ਮਾੜਾ ਕੀਤਾ। ਜਿਹੜਾ ਮੁੰਡੀਆਂ ਇਹਨਾਂ ਦਾ ਮੰਤਰੀ ਆ, ਉਹ ਕਹਿ ਰਿਹਾ ਜੀ ਪੰਜਾਬ ਦਾ ਅਪਮਾਨ ਕੀਤਾ ਪ੍ਰਧਾਨ ਮੰਤਰੀ ਨੇ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਭਾਈ ਅਪਮਾਨ ਕੀਤਾ। ਹੁਣ ਜਿੰਨੇ ਪੰਜਾਬ ਦੇ ਵੱਡੇ ਵਿਦਵਾਨ ਨੇ, ਜਿੰਨੀਆਂ ਵਿਰੋਧੀ ਪਾਰਟੀਆਂ ਨੇ, ਉਹ ਸਾਰੇ ਜਾਣੇ ਕਹਿ ਰਹੇ ਨੇ, ਇਕੱਲੇ ਬੀਜੇਪੀ ਵਾਲਿਆਂ ਤੋਂ ਬਗੈਰ, ਕਿ ਜੀ ਮੋਦੀ ਸਰਕਾਰ ਦਾ ਰਵੱਈਆ ਪੰਜਾਬ ਲਈ ਠੀਕ ਨਹੀਂ ਹੈ। ਪੰਜਾਬ ਨੂੰ ਬੇਗਾਨਗੀ ਵੱਲ ਧੱਕਿਆ ਜਾ ਰਿਹਾ। ਪੰਜਾਬ ਨਾਲ ਰਿਸ਼ਤੇ ਜਿਹੜੇ ਦਿੱਲੀ ਦੇ ਆ, ਉਹ ਪਹਿਲਾਂ ਹੀ ਕੜੱਤਣ ਵਾਲੇ ਤੇ ਦੂਰੀ ਵਾਲੇ ਸੀ। ਇਸ ਮੌਕੇ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ। ਹੁਣ ਅਸੀਂ ਤਾਂ ਸਪਸ਼ਟ ਹਾਂ ਕਿ ਪਖੰਡ ਤਾਂ ਇਹ ਕੀਤਾ ਜਾ ਰਿਹਾ ਕਿ ਪੰਜਾਬ ਨਾਲ, ਉਹ ਤਾਂ ਉਹਨਾਂ ਨੇ ਤਾਂ ਸਾਰਾ ਕੰਮ ਕਰਾਇਆ। ਇਹ ਜਿਹੜੇ ਹੜ੍ਹ ਨੇ, ਇਹਦੇ ਬਾਰੇ ਕਿਸੇ ਨੂੰ ਵਹਿਮ ਆ? ਜੇਕਰ ਹਿਮਾਚਲ ਦਾ ਸੀਐਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਮੁਕੱਦਮਾ ਦਰਜ ਕਰ ਸਕਦਾ ਵੀ ਇਹਨਾਂ ਨੇ ਪੰਜਾਬ ਸਾਡੇ ਹਿਮਾਚਲ 'ਚ ਨੁਕਸਾਨ ਪਹੁੰਚਾਇਆ, ਤਾਂ ਪੰਜਾਬ ਲਈ ਕਿਉਂ ਦੋਸ਼ੀ ਨਹੀਂ ਜੀ ਉਹ? ਸੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮੁਕੰਮਲ ਤੌਰ ਤੇ ਦੋਸ਼ੀ ਹੈ। ਜਿਵੇਂ ਉਦੋਂ ਮੁਲਕ ਦਾ ਨਿਜ਼ਾਮ ਦੋਸ਼ੀ ਸੀ, ਪ੍ਰਧਾਨ ਮੰਤਰੀ ਪੀਐਮਓ ਹਾਊਸ ਦੋਸ਼ੀ ਸੀ 1988 ਚ, ਅੱਜ ਵੀ ਪੀਐਮਓ ਹਾਊਸ, ਮੁਲਕ ਦਾ ਡੀਪ ਸਟੇਟ ਸਾਰਾ ਰਲ ਕੇ ਦੋਸ਼ੀ ਹੈ। ਤੇ ਇਹ ਗੱਲ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਚੁੱਕੇ ਹੈ ਕਿ ਮੋਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਕਰਦੀ ਆ, ਕਿ ਇਹਨਾਂ ਨੇ ਸਾਡਾ ਕਿਸਾਨ ਮੋਰਚੇ ਮੌਕੇ ਜਲੂਸ ਕੱਢਤਾ। ਵੈਸੇ ਹੀ ਪੰਜਾਬ ਦੇ ਵਿੱਚ ਬੀਜੇਪੀ ਦੇ ਤੱਪੜ ਰੋਲੇ ਪਏ ਨੇ। ਉਹ ਕਦੋਂ ਚਾਹਣਗੇ ਕਿ ਇਹ ਸੂਬਾ ਜਿਹੜਾ ਬਾਕੀ ਭਾਰਤ ਵਾਂਗੂ ਸਾਡੇ ਮੂਹਰੇ ਲਿਖਦਾ ਨਹੀਂ, ਇਹ ਪੈਰਾਂ ਸਿਰ ਹੋ ਜੇ। ਸੋ ਇਸ ਕਰਕੇ ਉਹਨਾਂ ਨੇ ਤਾਂ ਅਪਮਾਨ ਤਿਰਸਕਾਰ ਕਰਨਾ ਹੀ ਕਰਨਾ। ਪਰ ਗੱਲ ਮੈਂ ਇਹ ਕਰਦਾ ਵੀ ਅੱਜ ਤਾਂ ਸਾਰੇ ਜਿਹੜੇ ਆ ਪੰਜਾਬ ਦੇ ਆਗੂ ਨੇ, ਇਹ ਦੱਸ ਰਹੇ ਨੇ ਕਿ ਜੀ ਬਹੁਤ ਮਾੜਾ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬਹੁਤ ਗਲਤ ਕੀਤਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੇ, ਬਹੁਤ ਮਾੜਾ ਜੀ ਮੋਦੀ, ਤੇ ਬਹੁਤ ਮਾੜਾ ਕਰ ਰਹੀ ਆ ਮੋਦੀ ਸਰਕਾਰ। ਹੁਣ ਅਗਲਾ, ਜੇ ਉਹ ਮਾੜੇ ਨੇ ਤੇ ਮਾੜਾ ਕਹਿਣ ਦੇ ਨਾਲ ਕੀ ਹੋ ਜੂ? ਇਹ ਕਹਿੰਦੀ ਸਾਨੂੰ ਵੋਟਾਂ ਪਾ ਦਿਓ, ਫਿਰ ਉਹਨੂੰ ਹਟਾ ਦਿਓ, ਉਹਨਾਂ ਨੂੰ ਵੋਟਾਂ ਨਾ ਪਾਓ, ਉਹਨਾਂ ਵੋਟਾਂ ਨਾ ਪਾਇਓ ਉਹਨੂੰ। ਭਾਈ ਵੋਟਾਂ ਨਹੀਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੇ ਦੋਸ਼ੀ ਆ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਜੇ ਪੀਐਮਓ ਆਫਿਸ ਆ ਜਿਹੜਾ ਉਹ ਦੋਸ਼ੀ ਆ, ਜਾਂ ਪ੍ਰਧਾਨ ਮੰਤਰੀ ਦੋਸ਼ੀ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਮੈਂ ਗਰੰਟੀ ਦਿੰਦਾ ਕਿ ਜਿੰਨੇ ਲਾਂਬੂ ਲਾਉਣ ਵਾਲੀਆਂ ਤਕਰੀਰਾਂ ਇਹ ਲੋਕ ਕਰ ਰਹੇ ਨੇ ਮੋਦੀ ਖਿਲਾਫ ਜਾਂ ਉਹਦੇ ਖਿਲਾਫ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਖਿਲਾਫ, ਅੱਜ ਕੋਈ ਸਿੱਖ ਸਿਰ ਤੇ ਖੱਪਣ ਬੰਨ ਕੇ ਐਕਸ਼ਨ ਕਰ ਦੇਵੇ, ਅੱਜ ਜਿੰਨੇ ਲੰਡੂ ਨੇ ਸਾਰਿਆਂ ਨੇ ਲੇਰਾ ਮਾਰਨ ਲੱਗ ਜਾਣਾ ਜੀ, ਹਾਏ ਹਿੰਸਾ ਹੋਊਗੀ, ਹਾਏ ਮਾੜਾ ਹੋ। ਇਹ ਲੋਕ ਸਿਰਫ ਡਰਾਮੇ ਕਰਦੇ ਆ। ਇਹ ਸਿੱਖਾਂ ਦੀ ਗੁਲਾਮੀ, ਪੰਜਾਬ ਦੀ ਗੁਲਾਮੀ ਜਿਹੜੀ ਆ ਉਹਨੂੰ ਵਧਾਉਣ ਦੇ ਲਈ ਆਪਦਾ ਯੋਗਦਾਨ ਪਾ ਰਹੇ ਆ। ਜਾਣੀ ਕਿ ਜਿਹੜੀ ਸਾਡੀ ਕੌਮ ਦੀ ਆਜ਼ਾਦੀ ਦੀ ਮੰਜ਼ਿਲ ਆ, ਉੱਥੇ ਤੱਕ ਜਾਣ ਦੇ ਰਾਹ ਵਿੱਚ ਇਹ ਜਿੰਨੇ ਕੁ ਰੋੜੇ ਅਟਕਾ ਸਕਣ, ਇਹ ਉਵੇਂ ਆ। ਕਿਸੇ ਆਜ਼ਾਦੀ ਵੱਲ ਨੂੰ ਜਾਂਦੀ ਕੌਮ ਨੂੰ ਰਾਹ 'ਚ ਰੋਕਣਾ, ਉਹਦਾ ਸਫ਼ਰ ਜਿਹੜਾ ਹੈਗਾ ਥੋੜਾ ਜਿਹਾ ਔਖਾ ਕਰਨਾ, ਲੰਮਾ ਕਰਨਾ, ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਸੋ ਇਹ ਕਹੀ ਜਾਣਾ ਕਿ ਜੀ ਮੋਦੀ ਬੜਾ ਮਾੜਾ, ਇਹ ਜੀ ਜਿਹੜਾ ਹੈਗਾ ਬੜਾ ਮਾੜਾ, ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਕਰਨਾ ਕੁਛ ਹੈ ਨਹੀਂ। ਕਰਨ ਦੀ ਕੀ ਲੋੜ ਆ ਕਿ ਮੋਦੀ ਨੂੰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਸਲੇ ਨੂੰ ਦੁਨੀਆ ਭਰ 'ਚ ਇਸ ਤਰੀਕੇ ਨਾਲ ਉਭਾਰਿਆ ਜਾਵੇ ਕਿ ਸਾਰੀ ਦੁਨੀਆ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਪਾਣੀ ਸਾਡੇ ਆ, ਸਾਡੇ ਪਾਣੀ ਸਾਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦੇਣ ਦੀ ਬਜਾਏ ਸਾਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾਂਦੇ ਆ।
ਜਦੋਂ ਪਾਣੀ ਮੀਂਹ ਨਾ ਵੱਧ ਹੋ ਜੇ ਫਿਰ ਛੱਡ ਕੇ ਸਾਡਾ ਨੁਕਸਾਨ ਕੀਤਾ ਜਾਂਦਾ। ਹੁਣ ਰਾਇਪੇਰੀਅਨ ਜਿਹੜਾ ਪ੍ਰਿੰਸੀਪਲ ਆ ਉਹਦੇ ਅਨੁਸਾਰ ਤਾਂ ਗੱਲ ਹੀ ਇਹ ਆ ਕਿ ਦੁਨੀਆ ਭਰ ਦੇ ਵਿੱਚ ਜਦੋਂ ਪਾਣੀ ਨਾਲ ਕਿਸੇ ਦਾ ਨੁਕਸਾਨ ਹੁੰਦਾ ਤਾਂ ਉਹਦਾ ਜਦੋਂ ਲਾਭ ਮਿਲਣਾ, ਉਹਦਾ ਲਾਭ ਉਸ ਖਿੱਤੇ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਜਿਹੜਾ ਹੜ੍ਹ ਨਾਲ ਪੀੜਤ ਹੁੰਦਾ। ਹੁਣ ਇਸ ਹੜ੍ਹ ਮੌਕੇ ਤੇ ਇਹ ਗੱਲ ਸਾਬਤ ਹੋ ਗਈ। ਪਰ ਪਿਛਲੇ ਦਿਨੀ ਵੀ ਆਪਣੇ ਪ੍ਰੋਗਰਾਮ 'ਚ ਇੱਕ ਨੇ ਜਵਲੀ ਮਾਰੀ ਸੀ, ਅੱਜ ਉਹ ਫੇਰ ਭੌਂਕਿਆ। ਉਹਦਾ ਨਾਂ ਹੈਗਾ ਪ੍ਰਦੀਪ ਮਹਿਤਾ। ਉਹਨੇ ਫੇਰ ਇੱਕ ਜਵਲੀ ਮਾਰੀ ਆ, ਕਹਿੰਦਾ ਜੀ ਪੰਜਾਬ ਨੇ ਬਾਕੀ ਮੁਲਕ ਨਾਲ ਕਹਿੰਦਾ ਆਪਦਾ ਪਾਣੀ ਸ਼ੇਅਰ ਨਹੀਂ ਕੀਤਾ, ਕਹਿੰਦਾ ਨਹੀਂ ਇਹ ਸਮੱਸਿਆ ਨਹੀਂ ਸੀ ਆਉਣੀ। ਮਤਲਬ ਨਹੀਂ ਤਾਂ ਅਸੀਂ ਐਂ ਤੁਹਾਨੂੰ ਡੁਬੋਵਾਂਗੇ ਜੇਕਰ ਤੁਸੀਂ ਹਰਿਆਣੇ, ਹਿਮਾਚਲ ਨੂੰ ਜਾਂ ਹੋਰਨਾਂ ਸੂਬਿਆਂ ਨੂੰ ਪਾਣੀ ਨਹੀਂ ਦਿਓਗੇ। ਪਹਿਲੀ ਗੱਲ ਤਾਂ ਇਹ ਇਹਦੀ ਜਵਲੀ ਹੈ। ਪਰ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਿਆ, ਇਹ ਝੂਠ ਕਿੰਨਾ ਬੋਲਦੇ ਆ। ਉਦੋਂ ਕਹਿੰਦਾ ਸੀਗਾ ਤੁਸੀਂ ਝੂਠ ਬੋਲਦੇ ਹੋ, ਹਿੰਦੂ ਹੋਵੇ ਤੇ ਸੱਚ ਬੋਲ ਜਾਵੇ, ਤੇ ਨਾਲੇ ਆ ਪ੍ਰਦੀਪ ਮਹਿਤੇ ਵਰਗਾ। ਹੁਣ ਸੁਣੋ, ਆਪਣੀ ਲੜਾਈ ਹੈ ਕੀ ਹੈ? ਆਪਣੀ ਲੜਾਈ ਹੈ ਹੀ ਇਹ ਆ ਕਿ ਪੰਜਾਬ ਦਾ ਹੱਕ ਵਾ ਸਾਰੇ ਪਾਣੀ ਤੇ, ਪੰਜਾਬ ਤੋਂ ਬਗੈਰ ਕਿਸੇ ਦਾ ਹੋਰ ਦਾ ਹੱਕ ਨਹੀਂ ਬਣਦਾ। ਜੇਕਰ ਸਾਡੀ ਲੋੜ ਤੋਂ ਵੱਧ ਪਾਣੀ ਹੋਵੇ ਅਸੀਂ ਉਹਨੂੰ ਮੁੱਲ ਵੇਚਾਂਗੇ। ਜਿਵੇਂ ਕਿ ਰਾਜਸਥਾਨ 1947 ਤੱਕ ਸਾਤੋਂ ਜਿਹੜਾ ਗੰਗ ਕਨਾਲ ਨਹਿਰ ਰਾਹੀਂ ਪਾਣੀ ਲੈਂਦਾ ਸੀ ਉਹਦੇ ਸਾਨੂੰ ਮੁਆਵਜ਼ਾ ਦਿੰਦਾ ਸੀ, ਹਰਜਾਨਾ ਦਿੰਦਾ ਸੀ। ਹੁਣ ਸਾਤੋਂ ਪਾਣੀ ਖੋਇਆ ਜਾ ਰਿਹਾ ਤੇ ਜਿਹੜਾ ਮਾਲਕ ਹੈ ਉਹਨੂੰ ਸਭ ਤੋਂ ਘੱਟ ਪਾਣੀ ਤੇ ਮਾਲਕੀ ਵੀ ਉਹਦੀ ਖੋਹ ਲਈ ਗਈ। ਲੜਾਈ ਤਾਂ ਸਾਡੀ ਪ੍ਰਦੀਪ ਮਹਿਤਿਆ ਇਹ ਆ ਕਿ ਸਾਡਾ ਪਾਣੀ ਸਾਤੋਂ ਖੋਹ ਲਿਆ ਗਿਆ, ਸਾਨੂੰ ਸਭ ਤੋਂ ਘੱਟ ਮਿਲਦਾ। ਤੂੰ ਕਦੇ ਅੰਕੜੇ ਕੱਢ ਕੇ ਦੇਖ, ਪਰ ਤੈਨੂੰ ਪਤਾ ਸਾਰਾ ਕੁਝ ਆ। ਅਸਲ ਵਿੱਚ ਜਿਹੜਾ ਹਿੰਦੂ ਆ ਨਾ, ਇਹ ਕੀ ਆ, ਇਹਦਾ ਦਿਮਾਗ ਬੜਾ ਗੰਦਾ। ਨਾਲੇ ਤਾਂ ਉੱਤੇ ਬਹਿ ਕੇ ਲੁੱਟੀ ਜਾਣਾ, ਨਾਲੇ ਰੋਈ ਜਾਣਾ। ਮੈਂ ਅੱਜ ਤੱਕ ਕਦੇ ਇਹੋ ਜਿਹਾ ਹਿੰਦੂ ਨਹੀਂ ਦੇਖਿਆ ਜਿਹੜਾ ਕਹੇ ਆਪਾਂ ਖੁਸ਼ਹਾਲ ਆ ਤੇ ਸਾਰੇ ਭਾਰਤ ਦੇ ਲੋਕਾਂ ਦੇ ਛੱਤਰ ਫੇਰਦੇ। ਹਰ ਵੇਲੇ ਪਿੱਟੀ ਜਾਣਗੇ ਸਾਡਾ ਜੀ ਹਿੰਦੂ ਰਾਸ਼ਟਰ ਬਣਨਾ ਚਾਹੀਦਾ, ਹਿੰਦੂ ਖਤਰੇ में ਹੈ। ਬੱਲੇ ਉਹ ਤੁਹਾਡੇ, ਜਿਹੜੀਆਂ ਕੌਮਾਂ ਵਾਕਈ ਖਤਰੇ 'ਚ ਹੈ, ਕਦੇ ਸਿੱਖ ਤਾਂ ਦੇਖਿਆ ਨਹੀਂ ਆ ਪਿੱਟਦਾ ਤੁਹਾਡੇ ਵਾਂਗੂ। ਇਵੇਂ ਹੀ ਹੁਣ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਨੂੰ ਉਹਦੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਘੱਟ ਹਿੱਸਾ ਇਸ ਮੌਕੇ ਜਿਹੜੀ ਪਾਣੀਆਂ ਦੀ ਵੰਡ ਕੀਤੀ ਹੈ ਬਾਹਮਣਾਂ ਨੇ, ਉਹਦੇ ਵਿੱਚ ਪੰਜਾਬ ਨੂੰ ਮਿਲਿਆ ਹੋਇਆ। ਇਹ ਕਹਿ ਰਿਹਾ ਜੀ ਤੁਸੀਂ ਪੰਜਾਬ ਵਾਲੇ ਪਾਣੀ ਦੂਜਿਆਂ ਨੂੰ ਸ਼ੇਅਰ ਨਹੀਂ ਕਰਦੇ। ਕੁੱਤਿਆ ਜਹਾਨ ਦੇ ਆ, ਹਰਿਆਣੇ ਤੇ ਹਿਮਾਚਲ ਵਾਲੇ ਪਹਿਲਾਂ ਹੀ, ਹਰਿਆਣੇ ਤੇ ਰਾਜਸਥਾਨ ਵਾਲੇ ਪਾਣੀ ਜਿਹੜਾ ਪਹਿਲਾਂ ਹੀ ਨਜਾਇਜ਼ ਵੀ ਲੈ ਰਹੇ ਆ ਤੇ ਜ਼ਿਆਦਾ ਵੀ ਲੈ ਰਹੇ ਆ। ਹੁਣ ਤੈਨੂੰ ਡੇਲੜਾ ਕੌਣ ਸਮਝਾਵੇ? ਸੋ ਇਹ ਲੰਡੂ ਬੰਦੇ ਜਿਹੜੇ ਨੇ, ਇਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ, ਪਰ ਇਹ ਜਾਣ ਕੇ ਨਾ ਝੂਠ ਬੋਲਦੇ ਆ ਤਾਂ ਕਿ ਲੋਕ ਇਹਨਾਂ ਦੇ ਟ੍ਰੈਪ 'ਚ ਫਸ ਜਾਣ, ਕਿਉਂਕਿ ਬੀਬੇ 'ਚ ਬਣ ਕੇ ਲੋਕਾਂ ਨੂੰ ਲੁੱਟਣਾ ਜਾਣਦੇ ਆ। ਅਸਲ ਵਿੱਚ ਕੀ ਆ ਕਿ ਪੰਜਾਬ ਜਿਹੜਾ ਆਪਦੇ ਹਿੱਸੇ ਦਾ ਪਾਣੀ ਤਾਂ ਉਹਨੂੰ ਘੱਟ ਮਿਲ ਹੀ ਰਿਹਾ, ਤੇ ਉੱਪਰੋਂ ਕਹਿੰਦੇ ਆ ਵੀ ਤੇਰਾ ਕੁਝ ਬਣੇ ਨਾ ਬਣੇ ਸਾਨੂੰ ਸਾਡਾ ਦੇ ਦੇ, ਤੇ ਨਹੀਂ ਅਸੀਂ ਫਿਰ ਹੜ੍ਹ ਜਿਹੜੇ ਆ ਲਿਆਵਾਂਗੇ ਕਿਉਂਕਿ ਸਾਡੇ ਕੋਲੇ ਕੰਟਰੋਲ ਆ। ਹੁਣ ਇਸ ਗੱਲ ਦੇ ਉੱਤੇ ਸਾਡੀ ਪੰਜਾਬ ਦੀ ਸਰਕਾਰ ਕੀ ਜਵਲੀਆਂ ਮਾਰ ਰਹੀ ਆ ਕਿ ਜੇਕਰ ਆਪਣਾ ਕੇਸ ਇਸ ਮੁਲਕ ਦੀ ਸੁਪਰੀਮ ਕੋਰਟ ਦੇ ਵਿੱਚ ਚੱਲੇ, ਉੱਥੇ ਉਹਨਾਂ ਨੂੰ ਰਾਇਪੇਰੀਅਨ ਪ੍ਰਿੰਸੀਪਲ ਅਨੁਸਾਰ ਇਹ ਕਹਿਣਾ ਪਊਗਾ ਕਿ ਪੰਜਾਬ ਦੇ ਪਾਣੀਆਂ ਉੱਤੇ ਪ੍ਰਦੀਪ ਮਹਿਤੇ ਜਬੜਾ ਸੁਣ ਲਾ, ਤੁਹਾਡੀ ਸੁਪਰੀਮ ਕੋਰਟ ਨੂੰ ਕਹਿਣਾ ਪੈਣਾ ਕਿ ਪੰਜਾਬ ਤੋਂ ਬਗੈਰ ਕਿਸੇ ਦਾ ਕੋਈ ਹੱਕ ਨਹੀਂ ਬਣਦਾ, ਹਟ ਜਾਓ ਬਾਕੀ ਪਾਸੇ, ਪੰਜਾਬ ਚਾਹੇ ਡੁੱਬੇ ਚਾਹੇ ਤਰੇ, ਤੁਸੀਂ ਪਾਸੇ ਹੋ। ਇਹ ਕਹਿਣਾ ਪੈਣਾ। ਇਸੇ ਕਰਕੇ ਕਿ ਉੱਥੇ ਸੱਚ ਬੋਲਣਾ ਪਊਗਾ, ਪਾਣੀਆਂ ਦੀ ਵੰਡ ਦਾ ਮਸਲਾ ਹੀ ਖਤਮ ਹੋ ਜਾਊਗਾ, ਮਾਲਕ ਪੰਜਾਬ ਬਣੂਗਾ। ਇਸੇ ਕਰਕੇ ਸੁਪਰੀਮ ਕੋਰਟ ਵਾਲੇ ਕੀ ਕਹਿੰਦੇ ਨੇ, ਬਾਹਰੋਂ ਬਾਹਰ ਨਿਬੇੜ ਦੋ। ਆ ਜਿਹੜਾ ਦੂਜੇ ਕੁ ਦਿਨ ਦਿੱਲੀ ਵਾਲੇ ਬਾਹਮ ਰੋੜ ਕੇ ਕਦੇ ਭਗਵੰਤ ਮਾਨ ਨੂੰ, ਹਰਿਆਣੇ ਦੇ ਤੇ ਰਾਜਸਥਾਨ ਦੇ ਸੀਐਮ ਨੂੰ ਬਿਠਾਉਂਦੇ ਆ ਨਾ, ਉਹ ਇਸੇ ਕਰਕੇ ਬਿਠਾਉਂਦੇ ਆ। ਹੁਣ ਇਹਦੇ ਉੱਤੇ ਕੀ ਆ ਕਿ ਪੂਰੇ ਪੰਜਾਬ ਦੇ ਆ ਜਿਹੜੇ ਜੱਬਲ ਕਹਿੰਦੇ ਆ ਜੀ ਮੋਦੀ ਤੋਂ ਪੈਸੇ ਲੈ ਲਓ, ਆ ਜੀ ਮੋਦੀ ਬੜਾ ਮਾੜਾ, ਆ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਐ ਨਹੀਂ ਕਰਦਾ। ਇਹ ਸਾਰੀਆਂ ਜਬਲੀਆਂ ਛੱਡ ਕੇ ਦੁਨੀਆ ਭਰ ਦੇ ਵਿੱਚ ਇੰਡੀਆ ਨੂੰ ਨੰਗੇ ਕਰਨ ਦੀ ਲੋੜ। ਪਰ ਕੀ ਭਗਵੰਤ ਮਾਨ ਦੀ, ਸੁਖਬੀਰ ਬਾਦਲ ਦੀ, ਸੁਨੀਲ ਜਾਖੜ ਦੀ ਜਾਂ ਚਰਨਜੀਤ ਚੰਨੀ ਦੀ, ਕਿਸੇ ਵੀ ਪੰਜਾਬੀ ਲੀਡਰ ਦੀ, ਜਿਹੜੇ ਪੰਜਾਬ ਦੇ ਭਾਰਤੀ ਮੁੱਖ ਧਾਰਾ ਵਾਲੇ ਲੀਡਰ, ਇਹਨਾਂ ਦੀ ਜ਼ਰੂਰਤ ਹੈਗੀ ਆ ਕਿ ਦੁਨੀਆ ਸਾਹਮਣੇ ਇਹ ਦੱਸ ਸਕਣ ਕਿ ਪੰਜਾਬ ਦੇ ਪਾਣੀਆਂ ਤੋਂ ਸਾਡਾ ਹੱਕ ਖੋਲਿਆ, ਸਾਡੇ ਜਿਹੜੇ ਹੈਗੇ ਆ ਬਿਜਲਈ ਸੋਮਿਆਂ ਦਾ ਹੱਕ ਉਹ ਵੀ ਖੋਲਿਆ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਵਾਂ 78, 79, 80 ਨਜਾਇਜ਼ ਨੇ, ਸਾਡਾ ਜਿਹੜਾ ਪੰਜਾਬ ਆ ਉਹ 80% ਡਾਰਕ ਜ਼ੋਨ ਹੋ ਚੁੱਕਿਆ, ਤੇ ਸਾਨੂੰ ਜਦੋਂ ਤਾਂ ਪਾਣੀ ਦੀ ਲੋੜ ਹੁੰਦੀ ਆ ਉਦੋਂ ਪਾਣੀ ਦਿੰਦੇ ਨਹੀਂ, ਤੇ ਜਦੋਂ ਉੱਪਰ ਫਲੱਡ ਆ ਜਾਣ ਉਦੋਂ ਕਹਿੰਦੇ ਆ ਹੜ੍ਹ ਲੈ ਕੇ ਆਵਾਂਗੇ। ਇਹ ਸਾਰੀ ਗੱਲ ਕਹਿਣ ਦੀ ਪੰਜਾਬ ਤੋਂ ਬਾਹਰ ਦੁਨੀਆ 'ਚ, ਇੰਡੀਆ ਦੇ ਕਦੇ ਹੈਗੀ ਇਹਨਾਂ ਦੀ ਜ਼ਰੂਰਤ? ਨਹੀਂ ਤਾਂ ਇੱਥੋਂ ਨਿਕਲਣਾ, ਇੱਥੇ ਬੈਠ ਕੇ ਦਿੱਲੀ ਜਾਂਦਾ ਪਿੱਟੋ,
ਜੇ ਦਿੱਲੀ ਨਹੀਂ ਤਾਂ ਯੂਐਨਓ 'ਚ ਜਾਓ, ਦੁਨੀਆ ਭਰ ਦੇ ਵਿੱਚ ਰੌਲਾ ਪਾਓ, ਕੈਨੇਡਾ ਅਮਰੀਕਾ ਵਰਗੇ ਮੁਲਕਾਂ ਨੂੰ ਨਾਲ ਲੈ ਕੇ ਸਾਰੇ ਦੁਨੀਆ 'ਚ ਇਹਨਾਂ ਦਾ ਜਲੂਸ ਕੱਢੋ ਇੰਡੀਆ ਦਾ ਕਿ ਸਾਨੂੰ ਮਾਰ ਰਹੇ ਨੇ। ਤੋ ਜਿਸ ਵੀ ਤਰ੍ਹਾਂ ਆਪਦੀ ਗੱਲ ਜਿਹੜੀ ਹੈ ਉਹ ਕਹਿਣੀ ਚਾਹੀਦੀ ਆ, ਉਵੇਂ ਕਹਿਣ ਦੀ ਬਜਾਏ ਚੂੰ ਚੂੰ ਕਰੀ ਜਾਣਾ। ਤਰੀਕੇ ਦੋ ਹੁੰਦੇ ਆ, ਜਾਂ ਗੱਲ ਜਾਂ ਗੰਨ। ਜੇ ਗੱਲ ਚੱਕ ਲਈ ਕਿਸੇ ਨੇ ਤਾਂ ਇਹਨਾਂ ਨੂੰ ਚੀਕਾਂ ਪੈਂਦੀਆਂ ਵੀ ਹਾਏ ਜੀ ਮੋਦੀ ਦਾ ਜਲੂਸ ਹੈ, ਇੱਥੇ ਇੱਥੇ ਹੀ ਕੱਢਣਾ, ਬਾਹਰ ਨਹੀਂ ਕੱਢਣਾ। ਜੇ ਕਿਸੇ ਨੇ ਗੰਨ ਚੱਕ ਲਈ ਫਿਰ ਤਾਂ ਉਹੀ ਮਰਨ ਹੋ ਜਾਂਦਾ ਵੀ ਹਾਏ ਅੱਤਵਾਦ ਆ ਗਿਆ। ਹੁਣ ਇਸ ਮਸਲੇ ਦਾ ਹੱਲ ਕਿਵੇਂ ਹੋਊ? ਇਹਦਾ ਫਿਰ ਖਾਲਿਸਤਾਨ ਬਣੇਗਾ ਤਾਂ ਹੀ ਹੱਲ ਹੋਏਗਾ। ਪਰ ਮੈਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਚਾਹੁੰਦੇ ਰਹਿਣ, 2-3 ਵਾਰੀ ਇਹਨਾਂ ਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇ, ਜਿੰਨਾ ਵੱਧ ਲੋਕਾਂ ਨੂੰ ਇਹ ਇੰਡੀਆ ਤੋਂ ਦੂਰ ਕਰ ਰਹੇ ਨੇ, ਜਿਸ ਤਰੀਕੇ ਨਾਲ ਛਿੱਤਰ ਫੇਰ ਕੇ ਲੋਕਾਂ ਨੂੰ ਖਾਲਿਸਤਾਨ ਦੇ ਰਾਹ ਇਹ ਤੋੜ ਰਹੇ ਨੇ। ਅੱਗੇ ਨਾ ਹਰੇਕ ਵਾਰ ਕਾਮਰੇਡਾਂ ਨੇ ਚੀਕ ਝਾੜਾ ਪਾਇਆ ਹੁੰਦਾ ਸੀ, ਹਾਏ ਸਿੱਖ ਅੰਦੋਲਨ ਨਾ ਕਹੋ। ਐਤਕੀ ਨਹੀਂ ਕਿਹਾ। ਐਤਕੀ ਆ ਸਾਰੇ ਰੌਲੇ ਗੋਲੇ ਦੇ ਵਿੱਚ ਕਿਸੇ ਕਾਮਰੇਡ ਨੇ ਇਹ ਭਕਾਈ ਨਹੀਂ ਮਾਰੀ, ਕਿਉਂਕਿ ਐਤਕੀ ਸਾਰੀ ਦੁਨੀਆ ਕਹਿ ਰਹੀ ਆ ਇਹ ਤਾਂ ਪੰਜਾਬ ਦੇ ਸਿੱਖਾਂ ਦੀ ਆਪ ਦੀ ਮਿਹਨਤ ਆ ਕਿ ਬਚਾ ਲਿਆ ਇੱਕ ਦੂਜੇ ਨੂੰ, ਨਹੀਂ ਇੱਥੇ ਕੱਖ ਨਹੀਂ ਸੇ ਬਚਣਾ। ਸੋ ਜਿਹੜਾ ਇਹ ਮਾਹੌਲ ਆ ਇਹਦੇ ਵਿੱਚ ਸਾਡੀ ਕੌਮ ਨੂੰ ਇਸ ਮੌਕੇ ਮੋਦੀ ਸਾਹਿਬ ਪੂਰਾ ਵਾਰਾ ਖਾਂਦੇ ਆ। ਜਿੰਨਾ ਵੱਧ ਇੰਡੀਆ ਦੇ ਵਿੱਚ ਭਰੋਸਾ ਸਿੱਖਾਂ ਦਾ ਉਹ ਤੋੜ ਸਕਦੇ ਆ, ਹੋਰ ਨਹੀਂ ਕੋਈ ਤੋੜ ਸਕਦਾ। ਸ਼ੁਕਰ ਆ ਸਾਡੀ ਕੌਮ ਨੂੰ ਅਕਲ ਆ ਰਹੀ। 1947 ਮੌਕੇ ਸਾਡੀ ਕੌਮ ਅੰਨਿਆਂ ਵਾਂਗੂ ਇਹਨਾਂ ਦੇ ਮਗਰ ਲੱਗੀ ਰਹੀ। ਸ਼ੁਕਰ ਕਰੋ ਕਿ ਇੰਦਰਾ ਗਾਂਧੀ ਨੇ ਛੱਤਰ ਫੇਰ ਫੇਰ ਕੇ ਸਾਨੂੰ 84 ਵਪਰਾਇਆ, ਗਲਾਂ 'ਚ ਟਾਇਰ ਪਾਏ, ਸਾਨੂੰ ਖਾਲਿਸਤਾਨ ਦੇ ਰਾਹ ਤੋਰਿਆ। ਹੁਣ ਮੋਦੀ ਸਾਹਿਬ ਲੱਗੇ ਹੋਏ ਨੇ। ਮੋਦੀ ਸਾਹਿਬ ਤੇ ਉਹਦੀ ਡੀਪ ਸਟੇਟ ਜਿੰਨਾ ਵੱਧ ਸਿੱਖਾਂ ਦੇ ਉੱਤੇ ਜ਼ੁਲਮ ਕਰੂ, ਪੰਜਾਬ ਦੇ ਉੱਤੇ ਜ਼ੁਲਮ ਕਰੂ, ਤਾਈਆਂ ਲੋਕ ਕਹਿਣਗੇ ਨਾ ਕਿ ਭਾਈ ਆਪਦਾ ਵੱਖਰਾ ਮੁਲਕ ਬਣਾ ਲਓ। ਤੇ ਤਾਂ ਵਾ ਤੇ ਨਾਲ ਇਹ ਵੀ ਗੱਲ ਦਿਖ ਰਹੀ ਆ ਤੁਹਾਡੇ ਸਾਹਮਣੇ ਆ ਹਿਮਾਚਲ ਦੇ ਵਿੱਚ, ਨਾਲ ਲੱਗਦੇ ਹਰਿਆਣੇ ਤੇ ਰਾਜਸਥਾਨ ਦੇ ਇਲਾਕਿਆਂ 'ਚ, ਯੂਪੀ ਤੱਕ ਦੇ ਇਲਾਕਿਆਂ 'ਚ ਜਿੰਨਾ ਵੱਧ ਸਪੋਰਟਿੰਗ ਬੇਸ ਵੱਧ ਰਿਹਾ ਪੰਜਾਬ ਪ੍ਰਤੀ, ਸਿੱਖੀ ਪ੍ਰਤੀ, ਇਹ ਸਾਰੇ ਇਲਾਕੇ ਆਪਣੇ ਆਪ ਖਾਲਿਸਤਾਨ ਦੀ ਜਦ ਵਿੱਚ ਆਉਣਗੇ। ਇਹਨਾਂ ਨੇ ਖੁਦ ਕਹਿਣਾ ਕਿ ਜੀ ਸਾਨੂੰ ਵੀ ਖਾਲਿਸਤਾਨ ਦੇ ਵਿੱਚ ਰੱਖੋ। ਸੋ ਇਹਨਾਂ ਗੱਲਾਂ ਦਾ ਅੱਜ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਕਿ ਜੀ ਐ ਆ, ਪਰ ਮੈਨੂੰ ਸਾਫ਼ ਦਿਖ ਰਿਹਾ ਕਿ ਜੇਕਰ ਸਾਡੀ ਕੌਮ ਨੂੰ ਉਹ ਸਮਝਾਉਣਾ ਹੋਵੇ ਕਿਸੇ ਨੇ ਕਿ ਇੰਡੀਆ ਤੇਰਾ ਮਾੜਾ ਕਰਦਾ ਤਾਂ ਔਖਾ, ਪਰ ਜਦੋਂ ਐ ਹੜ੍ਹ ਲਿਆ ਕੇ ਡਬੋਂਦਾ, ਅੱਜ ਉੱਥੇ ਹੜ੍ਹਾਂ ਦੇ ਵਿੱਚ ਕੱਲਾ ਕੱਲਾ ਬੰਦਾ ਕਹਿੰਦਾ ਫਿਰਦਾ। ਤੇ ਜਿਵੇਂ ਅੱਜ ਦੇ ਦਿਨ ਲਾਲਾ ਜਗਤ ਨਰਾਇਣ ਦਾ ਸੋਧਾ ਲੱਗਿਆ ਸੀ, ਜਦੋਂ ਲਾਲਾ ਜਗਤ ਨਰਾਇਣ ਦਾ ਸੋਧਾ ਲੱਗਿਆ, ਸਰਦਾਰ ਕਪੂਰ ਸਿੰਘ ਕਹਿੰਦੇ ਲੁਧਿਆਣੇ ਹਸਪੀਟਲ ਦਾਖਲ ਸੀ, ਉਹਨਾਂ ਕੋਲ ਬੰਦਾ ਅਖਬਾਰ ਲੈ ਕੇ ਗਿਆ ਵੀ ਰਾਤ ਲਾਲਾ ਰਗੜਤਾ। ਸਰਦਾਰ ਕਪੂਰ ਸਿੰਘ ਕਹਿੰਦੇ ਉਹ ਬੜਾ ਮਾੜਾ ਹੋਇਆ, ਇਹ ਤਾਂ ਨਿੱਤ ਗੰਦੀਆਂ ਭੈੜੀਆਂ ਗੱਲਾਂ ਲਿਖਦਾ ਸੀ, ਸਿੱਖਾਂ ਨੂੰ ਜਗਾਉਂਦਾ ਸੀ, ਇਸ ਬੰਦੇ ਦੀ ਤਾਂ ਲੋੜ ਬੜੀ ਸੀ। ਉਹੀ ਗੱਲ ਅੱਜ ਮੈਂ ਕਹਿਣਾ ਕਿ ਮੋਦੀ ਦੀ ਲੋੜ ਬੜੀ ਆ। ਜਿੰਨਾ ਜ਼ਿਆਦਾ ਸਿੱਖੀ ਅਤੇ ਸਿੱਖਾਂ ਦੇ ਉੱਤੇ, ਪੰਜਾਬ ਦੇ ਉੱਤੇ ਮੋਦੀ ਜ਼ੁਲਮ ਕਰੂਗਾ, ਓਨਾ ਹੀ ਵਧੀਆ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਹੈਗਾ ਇੰਡੀਆ ਪ੍ਰਤੀ ਉਹ ਘਟੂਗਾ, ਤੇ ਸਿੱਖੀ ਤੇ ਸਿੱਖਾਂ ਦਾ ਆਜ਼ਾਦ ਹੋਣ ਦਾ ਸੁਪਨਾ ਜਿਹੜਾ ਉਹ ਮਜ਼ਬੂਤ ਹੋਏਗਾ। ਸੋ ਆਓ ਸੱਚੇ ਪਾਤਸ਼ਾਹ ਦੀ ਉਸ ਜਿਹੜੀ ਉਹ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅੱਗੇ ਵਧੀਏ। ਖਾਲਿਸਤਾਨ ਦੀ ਗੱਲ ਜਿਹੜੀ ਆ ਦਿਨੋਂ ਦਿਨ ਮਜ਼ਬੂਤ ਹੋ ਰਹੀ ਆ, ਤੇ ਸੱਚੇ ਪਾਤਸ਼ਾਹ ਇਹੋ ਜਿਹੀਆਂ ਬਿਪਤਾਵਾਂ ਬਪਤੂਮਾਂ ਜੀਆਂ, ਵੈਸੇ ਵੀ ਜਦੋਂ ਇਹੋ ਜਿਹੇ ਸੰਕਟ ਆਉਂਦੇ ਆ ਨਾ, ਉਦੋਂ ਜਿਹੜੀ ਏਕਤਾ ਸਾਡੇ 'ਚ ਪੈਦਾ ਹੁੰਦੀ ਆ, ਜੋ ਸਾਡੇ 'ਚ ਪਿਆਰ ਪੈਦਾ ਹੁੰਦਾ, ਉਹ ਫਿਰ ਸਾਨੂੰ ਦੱਸਦਾ ਵੀ ਸਾਨੂੰ ਕੋਈ ਲੜਾ ਰਿਹਾ, ਅਸੀਂ ਇੰਨੇ ਮਾੜੇ ਹੈ ਨਹੀਂ, ਇਹ ਸਾਨੂੰ ਕੌਣ ਲੜਾ ਰਿਹਾ। ਸੋ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰੀਏ, ਉਹਨਾਂ ਨੂੰ ਫੜੀਏ। ਜੇ ਪੰਜਾਬ ਦਾ ਦਲਿਤ ਵਰਗ ਸਾਡੇ ਤੋਂ ਦੂਰ ਹੋ ਰਿਹਾ, ਜੇ ਇੰਡੀਅਨ ਏਜੰਡੇ 'ਚ ਕਹਾੜੇ ਦਾ ਦਸਤਾ ਬਣ ਕੇ ਉਹ ਫਿਰ ਰਿਹਾ, ਤਾਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਜਿੰਨਾ ਕੁ ਹੋ ਸਕੀਏ, ਕਿਉਂਕਿ ਵੈਸੇ ਇੱਕ ਸਟੇਟ ਦੇ ਨਾਲ ਲੜਨਾ ਸੌਖਾ ਨਹੀਂ ਹੁੰਦਾ, ਇੱਕ ਸਟੇਟਲੈਸ ਲੋਕ ਆ ਅਸੀਂ, ਪਰ ਫਿਰ ਵੀ ਆਪਦਾ ਆਪਦਾ ਜਿਹੜਾ ਰਾਹ ਉਹ ਨਾ ਤਿਆਗੀਏ, ਖਾਲਿਸਤਾਨ ਦੇ ਰਾਹ ਤੁਰੀਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।